अस्सलाम वालेकुम व्यूअर्स की हाल चाल है सारे ठीक ठाक हो। अल्लाह पाक ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਤੇ ਆਸਾਨੀਆਂ ਨਾਲ ਭਰ ਦੇਵੇ ਤੇ ਸਦਕਾ ਪਾਕ ਮੁਹੰਮਦ ਵਾਲੇ ਮੁਹੰਮਦ ਦਾ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਦੁੱਖ ਤਕਲੀਫ ਪਰੇਸ਼ਾਨੀ ਨੂੰ ਆਸਾਨੀਆਂ ਦੇ ਵਿੱਚ ਬਦਲ ਜਾਵੇ। ਤੇ व्यूअर्स ਅੱਜ ਮੈਂ ਮੌਜੂਦ ਹਾਂ ਆਪਣੇ ਹੀ ਪਿੰਡ ਦੇ ਵਿੱਚ 541 ਗਾਹਬੇ ਚੱਕੀਆਂ ਵਾਲੇ ਦੇ ਵਿੱਚ, ਜਿੱਥੇ ਕਿ ਬਹੁਤ ਹੀ ਮੁਨਫਰਦ ਟੈਲੈਂਟ ਮੌਜੂਦ ਹੈ। ਸਨਾ ਖਾਨ ਮੁਸਤਫਾ ਹੈ ਨੇ ਜੀ, ਇਕਰਾ ਰਹੀਮ ਕਾਦਰੀ ਤੇ ਮਾਸ਼ਾਅੱਲਾ ਇੰਟਰਨੈਸ਼ਨਲ ਲੈਵਲ ਤੇ ਮਾਸ਼ਾਅੱਲਾ ਅਵਾਰਡ ਲੈ ਚੁੱਕੇ ਨੇ, 2 ਵਾਰੀ ਅਵਾਰਡ ਲੈ ਚੁੱਕੇ ਨੇ ਤੇ ਆਪਣੇ ਇਲਾਕੇ ਦੇ ਨਾਮ ਨੂੰ ਇਹਨਾਂ ਨੇ ਮੁਖਤਲਿਫ ਟੀਵੀ ਚੈਨਲ ਤੇ ਮੁਤਾਰਫ ਕਰਵਾਇਆ ਤੇ ਆਪਣੇ ਇਲਾਕਾ ਦਾ ਨਾਮ ਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਜਾ ਕੇ। ਤੇ ਵੱਡੀ ਗੱਲ ਹੁੰਦੀ ਹੈ ਕਿ ਜਿਹੜਾ ਬੰਦਾ ਆਪਣੇ ਇਲਾਕੇ ਦੇ ਨਾਮ ਨੂੰ ਲੈ ਕੇ ਚੱਲੇ, ਜਿਹੜਾ ਆਪਣੇ ਮਾਂ-ਬਾਪ ਦੇ ਨਾਮ ਨੂੰ ਲੈ ਕੇ ਚੱਲੇ ਤੇ ਉਹ ਵੱਡਾ ਇਨਸਾਨ ਹੁੰਦਾ ਤੇ ਉਹੀ ਇੱਕ ਰੀਅਲ ਆਰਟਿਸਟ ਹੁੰਦਾ ਕਿ ਜਿਹੜਾ ਆਪਣੇ ਸ਼ੌਕ ਦੇ ਪਿੱਛੇ, ਆਪਣੇ ਜਨੂਨ ਦੇ ਪਿੱਛੇ ਤੇ ਆਪਣਾ ਨਾਲ ਉਹ ਆਪਣੇ ਮਾਂ-ਬਾਪ ਦਾ ਵੀ ਨਾਮ ਰੋਸ਼ਨ ਕਰਦਾ ਹੈ ਤੇ ਉਸ ਤੋਂ ਬਾਅਦ ਆਪਣੇ ਇਲਾਕੇ ਦਾ ਵੀ ਨਾਮ ਰੋਸ਼ਨ ਕਰਦਾ ਹੈ। ਤੇ ਅੱਜ ਮੇਰੇ ਨਾਲ ਮੌਜੂਦ ਨੇ, ਤੁਸੀਂ ਦੇਖ ਰਹੇ ਹੋਣੇ ਕਿ ਮੇਰੀ ਹਰ ਜਿਹੜੀ ਵੀਡੀਓ ਮਾਸ਼ਾਅੱਲਾ ਆ ਰਹੀ ਹੈ ਮੁਨਫਰਦ ਹੁੰਦੀ ਹੈ ਤੇ ਜਿਹੜਾ ਹੁੰਦਾ ਨਾ ਜੀ ਟੈਲੈਂਟ, ਉਹ ਤੁਹਾਨੂੰ ਪਾਕਿਸਤਾਨ ਦੇ ਕਿਸੇ ਵੀ ਕੋਨੇ ਤੋਂ ਮੁਖਤਲਿਫ ਕਿਸਮ ਦਾ ਮਿਲ ਸਕਦਾ ਹੈ। ਠੀਕ ਹੈ ਜੀ। ਤੇ ਅੱਜ ਇੱਕ ਮੁਨਫਰਦ ਟੈਲੈਂਟ ਹੈ ਮੇਰੇ ਕੋਲ ਤੇ ਉਹ ਅੱਜ ਮੈਂ ਤੁਹਾਨੂੰ ਆਪਣੇ ਚੈਨਲ ਤੇ ਮੁਤਾਰਫ ਕਰਵਾਵਾਂਗਾ ਤੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਆਵਾਜ਼ ਹੈ। ਤੇ ਅੱਜ ਇਹਨਾਂ ਦੇ ਨਾਲ ਨਾਤ ਖਾਨੀ ਦਾ ਜਿਹੜੀ ਜਰਨੀ ਦੇ ਵਿੱਚ ਇਹਨਾਂ ਨੂੰ ਮਤਲਬ ਪੂਰਾ ਇਹਨਾਂ ਦਾ ਇੱਕ ਛੋਟਾ ਜਿਹਾ ਇੰਟਰਵਿਊ ਹੈ ਤੇ ਤੁਸੀਂ ਜ਼ਰੂਰ ਐਂਡ ਤੱਕ ਦੇਖਣਾ। ਤੇ ਮਾਸ਼ਾਅੱਲਾ ਇਹਨਾਂ ਦੀ ਆਵਾਜ਼ ਵੀ ਬਹੁਤ ਖੂਬਸੂਰਤ ਹੈ ਤੇ ਗੱਲਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਤੇ ਹੁਣ ਕਰਦੇ ਹਾਂ ਜੀ ਇਹਨਾਂ ਦੇ ਨਾਲ ਗੱਲ। ਕੀ ਹਾਲ ਹੈ ਜੀ? ਠੀਕ ਠਾਕ ਹੋ? ਤੁਸੀਂ ਸੁਣਾਓ, ਠੀਕ ਹੋ? ਅਲਹਮਦੁਲਿਲਾ। ਅੱਛਾ ਜੀ। ਇਹ ਤੁਹਾਡੇ ਵਾਸਤੇ ਮਾਸ਼ਾਅੱਲਾ ਬੜੀ ਰਹਿਮਤ ਦੀ ਗੱਲ ਹੈ ਕਿ ਤੁਹਾਡੀ ਬੇਟੀ ਮਾਸ਼ਾਅੱਲਾ ਪੂਰੇ ਵਰਲਡ ਲੈਵਲ ਤੇ ਮਸ਼ਹੂਰ ਹੋਈ, ਜਿਨ੍ਹਾਂ ਨੇ ਤੁਹਾਡਾ ਨਾਮ ਰੋਸ਼ਨ ਕੀਤਾ PTV ਤੇ ਮੁਖਤਲਿਫ ਚੈਨਲਸ ਤੇ ਸਾਰਿਆਂ ਨਾਲ ਮੈਂ ਪਹਿਲੇ ਇਹ ਤੁਹਾਡੇ ਕੋਲ ਪੁੱਛਾਂਗਾ ਤੇ ਇਕਰਾ ਰਹੀਮ ਕਾਦਰੀ, ਇਹ ਤੁਹਾਨੂੰ ਸ਼ੌਕ ਕਿੱਥੋਂ ਹੋਇਆ ਤੇ ਕਿਹੜੀ ਉਮਰ ਵਿੱਚ ਹੋਇਆ? ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਅੱਜ ਸਾਡੇ ਘਰ ਤਸ਼ਰੀਫ ਲੈ ਕੇ ਆਏ। ਤੁਹਾਡਾ ਆਮਦ ਦਾ ਬੇਹੱਦ ਸ਼ੁਕਰੀਆ। ਤੇ ਮੈਂ ਦੱਸਣਾ ਚਾਹਾਂਗੀ ਕਿ ਇੱਕ ਤਾਂ ਹੁੰਦੀ ਇਨਸਾਨ ਨੂੰ ਰੱਬ ਵੱਲੋਂ ਅਤਾ, ਹਾਂਜੀ ਹਾਂਜੀ, ਕਿ ਇਨਸਾਨ ਤੇ ਰੱਬ ਨੇ ਗੋਡ ਵਿਰਾਸ ਕੀਤਾ ਹੈ। ਅਲਹਮਦੁਲਿਲਾ, ਸ਼ੁਕਰ ਅਦਾ ਕਰਾਂਗੇ। ਔਰ ਦੂਸਰਾ ਸ਼ੌਕ ਜਿਹੜਾ ਮੈਨੂੰ ਪਹਿਲੇ ਮੇਰੇ ਵਾਲਦ ਨਾਤ ਖਾਨ ਵੀ ਨੇ, ਐਜ਼ ਖਤੀਬ ਵੀ ਨੇ, ਮਾਸ਼ਾਅੱਲਾ ਉਹਨਾਂ ਵੱਲੋਂ ਵੇਖ ਕੇ ਫੈਮਿਲੀ ਵਿੱਚ ਹਰ ਬਹਿਨ ਭਾਈ ਪੜਦਾ ਰਹਿੰਦਾ ਹੈ। ਹਾਂਜੀ ਤੇ ਮਾਸ਼ਾਅੱਲਾ, ਉਹਨਾਂ ਵੱਲੋਂ ਵੇਖ ਕੇ ਅਲਹਮਦੁਲਿਲਾ ਸ਼ੌਕ ਪੈਦਾ ਹੋਇਆ ਔਰ ਛੋਟੀ ਛੋਟੀ ਮਹਿਫਿਲਾਂ ਦੇ ਵਿੱਚ ਜਾਣਾ ਔਰ ਲੋਕਾਂ ਨੂੰ ਸੁਣਨਾ ਕਿਸ ਤਰ੍ਹਾਂ ਹਜ਼ੂਰ ਦੀ ਸਨਾ ਖਾਨੀ ਕਰ ਰਹੇ ਨੇ, ਇਸੇ ਤਰ੍ਹਾਂ ਸ਼ੌਕ ਪੈਦਾ ਹੋਇਆ ਔਰ ਅਲਹਮਦੁਲਿਲਾ ਅੱਜ ਤੁਹਾਡੇ ਸਾਹਮਣੇ ਕਿਹੜੇ ਲੈਵਲ ਤੇ ਬੈਠੇ ਆ। ਅਲਹਮਦੁਲਿਲਾ ਮਾਸ਼ਾਅੱਲਾ ਜੀ। ਅੱਛਾ ਜੀ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਕਹਿੰਦੇ ਮੇਰੇ ਤਾਂ ਰੌਂਗਟੇ ਖੜੇ ਹੁੰਦੇ ਨੇ ਕਿ ਤੁਸੀਂ ਆ ਕੇ ਦੋ ਜਹਾਂ ਉਹਨਾਂ ਦੀ ਤੁਸੀਂ ਸਨਾ ਖਾਨੀ ਕਰ ਰਹੇ ਹੋ, ਉਹਨਾਂ ਦੀ ਤਾਰੀਫ ਕਰ ਰਹੇ ਹੋ ਤੇ ਅੱਲਾਹ ਪਾਕ ਨੇ ਵੀ ਉਹਨਾਂ ਦੀ ਤਾਰੀਫ ਕੀਤੀ ਹੈ, ਅੱਲਾਹ ਪਾਕ ਨੇ ਵੀ ਉਹਨਾਂ ਦੇ ਆਪਣੇ ਮਹਿਬੂਬ ਨੂੰ ਮਤਲਬ ਉਹਨਾਂ ਦੀ ਤਾਰੀਫ ਕੀਤੀ ਹੈ। ਠੀਕ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਇਹ ਪੁੱਛਾਂਗਾ ਤੇ ਇਸ ਫੀਲਡ ਦੇ ਵਿੱਚ, ਨਾਤ ਖਾਨੀ ਫੀਲਡ ਦੇ ਵਿੱਚ ਤੁਹਾਡੇ ਉਸਤਾਦ ਕੌਣ ਨੇ? ਨਾਤ ਖਾਨੀ ਫੀਲਡ ਵਿੱਚ ਮੈਂ ਸਭ ਤੋਂ ਪਹਿਲੇ ਫੈਮਿਲੀ ਵਿੱਚ ਹੀ ਮੈਨੂੰ ਇਹ ਚੀਜ਼ ਅਤਾ ਹੋਈ। ਅੱਛਾ ਜੀ। ਔਰ ਉਸਤਾਦ ਮੇਰੇ ਸਭ ਤੋਂ ਪਹਿਲੇ ਵੀ ਔਰ ਲਾਸਟ ਵੀ ਕਹਿ ਲਓ ਮੇਰੇ ਵਾਲਿਦ ਨੇ। ਅੱਛਾ ਜੀ। ਇਹਨਾਂ ਨੇ ਮੈਨੂੰ ਜੋ ਕੁਝ ਜ਼ਿੰਦਗੀ ਦਾ ਹਿੱਸਾ, ਮੇਰੀ ਜ਼ਿੰਦਗੀ ਵਿੱਚ ਜੋ ਕੁਝ ਹੈ, ਹਾਂਜੀ, ਮੈਂ ਇਹਨਾਂ ਕੋਲੋਂ ਹੀ ਅਤਾ ਮੈਨੂੰ ਹੋਇਆ, ਇਹਨਾਂ ਕੋਲੋਂ ਹੀ ਮੈਂ ਸਿੱਖਿਆ। ਔਰ ਦੂਸਰੇ ਕਹਿ ਲਓ ਕਿ ਸੀਨੀਅਰ ਜਿਹੜੇ ਮੇਰੇ ਉਸਤਾਦ ਨੇ, ਅੱਛਾ ਜੀ, ਰੂਹਾਨੀ ਉਸਤਾਦ ਨੇ, ਉਹ ਖਾਲਿਦ ਹਸਨੈਨ ਖਾਲਿਦ ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਦੁਨੀਆ 'ਚ ਨਾਮ ਹੋਇਆ ਜੀ ਖਾਲਿਦ ਹਸਨੈਨ ਖਾਲਿਦ ਸਾਹਿਬ। ਬਿਲਕੁਲ। ਤੇ ਕੀ ਉਹਨਾਂ ਦੀ ਆਵਾਜ਼ ਵਿੱਚ ਫੀਲ ਹੈ ਤੇ ਉਹ ਜਿਹੜਾ ਬੰਦਾ ਕਿਸੇ ਨੂੰ ਕਹਿੰਦਾ ਨਾ ਕਿ ਜਿਹਦੇ ਨਾਲ ਉਨਸੀਅਤ ਹੋਵੇ ਨਾ, ਤੇ ਉਹੀ ਉਹ ਆਦਾਤ, ਉਹ ਖਸਲਤਾਂ ਜਿਹੜੀਆਂ ਨਾ ਬੰਦੇ 'ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਬੰਦਾ ਫੋਲੋ ਕਰ ਰਿਹਾ ਹੁੰਦਾ ਹੈ। ਠੀਕ ਹੈ ਜੀ। ਤੇ ਇੱਕ ਹੁੰਦਾ ਨਾ ਜੀ ਬੰਦਾ ਕਿਸੇ ਦਾ ਇਹ ਫੀਲ ਐਸੀ ਹੈ, ਨਾਤ ਖਾਨੀ ਹੋ ਗਈ, ਗੁਲੂਕਾਰੀ ਹੋ ਗਈ, ਠੀਕ ਹੈ ਜੀ, ਇਹ ਫੀਲ ਐਸੀ ਹੁੰਦੀ ਹੈ ਕਿ ਇਨਸਾਨ ਨੂੰ ਕਿਸੇ ਦਾ ਗੰਢਾ ਬੰਦ ਸ਼ਾਗਿਰਦ ਹੋਣਾ ਪੈਂਦਾ ਹੈ। ਇਹ ਤੁਹਾਨੂੰ ਪਤਾ ਹੋਏਗਾ ਕਿ ਸ਼ਾਇਦ ਇਹ ਰਸਮ ਹੁੰਦੀ ਹੈ। ਠੀਕ ਹੈ। ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਤੁਸੀਂ ਕਿਹਦੇ ਸ਼ਾਗਿਰਦ ਹੋ? ਜੀ ਮੇਰੇ ਵਾਲਿਦ ਸਾਹਿਬ ਨੇ ਮੈਨੂੰ ਸਿਖਾਇਆ ਔਰ ਇਹਨਾਂ ਦੀ ਮੈਂ ਸ਼ਾਗਿਰਦ ਹਾਂ ਹੁਣ ਤੱਕ ਔਰ ਇਨਸ਼ਾਅੱਲਾ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਤਾਂ ਯਾਦ ਔਰ ਇਹਨਾਂ ਦੀ ਸ਼ਾਗਿਰਦ ਰਵਾਂਗੇ। ਅੱਛਾ ਜੀ, ਮਾਸ਼ਾਅੱਲਾ ਜੀ। ਅੰਕਲ ਤੁਸੀਂ ਇਹ ਦੱਸੋ ਕਿ ਇਹ ਕਿਹੜੇ ਕਿਹੜੇ ਚੈਨਲ ਤੇ ਪਰਫਾਰਮ ਕਰ ਚੁੱਕੇ ਹੋ? ਤੁਸੀਂ ਮੈਨੂੰ ਮਾਸ਼ਾਅੱਲਾ ਦੱਸ ਰਿਹਾ ਸੀਗਾ ਕਿ ਇਹਨੇ ਜੀ ਵਰਲਡ ਲੈਵਲ ਤੇ ਵੀ ਕੰਮ ਕੀਤਾ ਹੈ ਮਾਸ਼ਾਅੱਲਾ, ਮੁਖਤਲਿਫ ਜਿਹੜੇ ਆਊਟ ਆਫ ਕੰਟਰੀ ਮੁਲਕ ਹੈਗੇ ਨੇ ਜੀ, ਉਹਨਾਂ ਦੇ ਚੈਨਲਾਂ ਤੇ ਵੀ ਇਹਨਾਂ ਨੇ ਪੜ੍ਹਿਆ ਹੈ, ਲਾਈਵ ਪੜ੍ਹਿਆ ਹੈ। ਤੇ ਉਹ ਦੱਸਿਓ ਉਹ ਕਿਹੜੇ ਕਿਹੜੇ ਇਹਨਾਂ ਨੇ ਚੈਨਲ ਤੇ ਪੜ੍ਹਿਆ, ਕਿਹੜੇ ਕਿਹੜੇ ਮੁਲਕ ਵਿੱਚ ਪੜ੍ਹਿਆ? ਪਾਕਿਸਤਾਨ ਦੇ ਵਿੱਚ ਪਾਕਿਸਤਾਨ ਟੈਲੀਵਿਜ਼ਨ ਸਾਡਾ ਆਪਣਾ ਘਰ ਹੈ,
ਜੀ ਉਹ ਬਿਲਕੁਲ ਸਭ ਦਾ ਹੈ ਜੀ। ਪਾਕਿਸਤਾਨ ਟੈਲੀਵਿਜ਼ਨ ਤੇ ਬੇਸ਼ੁਮਾਰ ਮਰਤਬਾ ਪੜ੍ਹ ਚੁੱਕੇ ਹਾਂ, ਅਣਗਿਣਤ ਮਰਤਬਾ। ਇਸ ਤੋਂ ਇਲਾਵਾ 92 ਤੇ ਪੜ੍ਹਿਆ ਹੈ, 42 ਤੇ, 41 ਤੇ, ਹਮ ਟੀਵੀ ਤੇ, ਰਾਇਲ ਨਿਊਜ਼ ਤੇ, ਹੋਰ ਵੀ ਕਾਫੀ ਚੈਨਲ ਹੈ ਨੇ ਜਿਹੜੇ ਕੋਲ ਮੈਨੂੰ ਨਹੀਂ ਯਾਦ। ਤੇ ਇਸ ਤੋਂ ਇਲਾਵਾ ਹਟ ਕੇ ਆਊਟ ਆਫ ਕੰਟਰੀ ਦੁਬਈ ਤੋਂ ਪੜ੍ਹਿਆ ਲਾਈਵ, ਕੈਨੇਡਾ ਤੋਂ 2 ਮਰਤਬਾ ਲਾਈਵ ਪੜ੍ਹ ਚੁੱਕੇ ਹਾਂ, 2 ਦਫਾ USA ਤੋਂ ਲਾਈਵ ਪੜ੍ਹਿਆ, 2 ਕਿ 3 ਮਰਤਬਾ UK ਤੋਂ ਸ਼ਮਾ ਨਿਊਜ਼ ਤੋਂ ਲਾਈਵ ਪੜ੍ਹਿਆ। ਗੱਲ ਤੋਂ ਬਾਅਦ ਇਹਨਾਂ ਦੀ ਨਾਤ ਹੋਏਗੀ, ਬਹੁਤ ਹੀ ਖੂਬਸੂਰਤ ਪੜ੍ਹਦੇ ਨੇ ਮਾਸ਼ਾਅੱਲਾ। ਇਹਨਾਂ ਦੀ ਆਵਾਜ਼ ਵਿੱਚ ਇੱਕ ਦਰਦ ਹੈ, ਇੱਕ ਫੀਲ ਹੈ ਜੀ, ਉਹ ਮਹਿਸੂਸ ਜਿਹੜਾ ਕਹਿੰਦੇ ਨੇ, ਇੱਕ ਹੁੰਦਾ ਜੀ ਫਨਕਾਰ, ਇੱਕ ਹੁੰਦਾ ਜੀ ਸੁਨਕਾਰ, ਠੀਕ ਹੈ ਨੀ। ਉਹ ਇੱਕ ਤਾਂ ਹੁੰਦਾ ਨਾ ਜੀ ਫਨਕਾਰ, ਉਹ ਫਨਕਾਰ ਪਰਫਾਰਮ ਕਰ ਦਿੰਦਾ, ਲੇਕਿਨ ਉਹਦਾ ਜਿਹੜਾ ਹੁੰਦਾ ਨਾ ਉਹਨੂੰ ਦੱਸਣਾ ਕਿ ਕਿਆ ਫੀਲ ਇਹਦੇ ਵਿੱਚ ਹੈ ਸੀਗਾ ਕਿ ਨਹੀਂ ਹੈ ਸੀ, ਉਹ ਦੱਸਣਾ ਹੁੰਦਾ ਨਾ ਜੀ ਅੱਛੇ ਸੁਨਕਾਰ ਨੇ। ਹਾਂਜੀ ਹਾਂਜੀ, ਤੇ ਉਹ ਹੁਣ ਉਹਦੇ ਸਾਹਮਣੇ ਦੱਸਣਾ ਉਹ ਬਿਲਕੁਲ, ਅਗਰ ਉਹਨਾਂ ਦੇ ਕੰਨ ਸੁਰੀਲੇ ਹੋਏ ਤੇ ਉਹ ਜ਼ਰੂਰ ਦੱਸਣਗੇ। ਤੇ ਹੁਣ ਵੇਲਾ ਹੋਇਆ ਜੀ ਇਹਨਾਂ ਕੋਲੋਂ ਨਾ ਸੁਣਨ ਦਾ, ਤੇ ਤੁਸੀਂ ਨਾ ਸੁਣਾਓ ਜਿਹੜੀ ਤੁਸੀਂ ਪੜ੍ਹੀ ਹੈ ਸੀ PTV ਤੇ ਮੁਖਤਲਿਫ ਚੈਨਲ ਤੇ ਪੜ੍ਹ ਚੁੱਕੇ ਹੋ, ਜਿਹਦੀ ਵਜ੍ਹਾ ਨਾਲ ਤੁਹਾਡੀ ਵਜ੍ਹਾ ਸ਼ੋਹਰਤ ਬਣੀ, ਉਹ ਤੁਸੀਂ ਨਾ ਸੁਣਾਓ ਤੇ ਲੋਕਾਂ ਨੂੰ ਆਪਣੀ ਆਵਾਜ਼ ਦਾ ਜ਼ਰਾ ਜਾਦੂ ਦਿਖਾ ਦਿਓ ਕਿ ਅੱਲਾ ਦੀ ਇੱਕ ਖਾਸ ਰਹਿਮਤ ਹੈ ਮੇਰੇ ਤੇ। ਬਿਸਮਿल्लाह जी। गुल अज़रो खता मुख्ता, सुभान अल्लाह। नाजुक बदनी रा बदनी रा बदनी रा बदनी रा, सुभान अल्लाह। गुल अज़रो खता मुख्ता, नाजुक बदनी रा बदनी रा बदनी रा बदनी रा, बुलबुल जे तो मुख्ता, शीरी सुखनी रा सुखनी रा सुखनी रा सुखनी रा, सुभान अल्लाह, क्या कहना। हर कस के लबे लाल तुरा, दीदा बात गुफ्त, हाँ हाँ, सुभान हर अल्लाह। कस के लबे लाल तुरा, दीदा बात गुफ्त, सुभान अल्लाह। हक्का के जे खुशकंदा, अकीके यमनी रा यमनी रा यमनी रा यमनी रा, सुभान अल्लाह। हक्का के जे खुशकंदा, अकीके यमनी रा यमनी रा यमनी रा यमनी रा, सुभान गुल अल्लाह। अज़रो खता मुख्ता। ਸੁਭਾਨ ਅੱਲਾ, ਸੁਭਾਨ ਅੱਲਾ। ਮਾਸ਼ਾਅੱਲਾ ਉਹਨਾਂ ਦੀ ਆਵਾਜ਼ ਦੇ ਵਿੱਚ, ਉਹਨਾਂ ਦੇ ਵੋਕਲ ਦੇ ਵਿੱਚ ਕੀ ਦਰਦ ਹੈ, ਕੀ ਫੀਲ ਆ ਰਿਹਾ ਹੈ। ਤੇ ਮਾਸ਼ਾਅੱਲਾ ਇਹ ਕਲਾਮ ਇਹ ਪਹਿਲੇ PTV ਤੇ ਇੱਕ ਲੱਗਦਾ ਹੁੰਦਾ ਸੀ ਜੀ, ਉਮੇ ਹਬੀਬਾ ਸਨਾ ਖਾਨ ਮੁਸਤਫਾ ਹੈ ਸੀ, ਤੇ ਉਹ ਜਿਹੜੇ ਦੌਰ ਵਿੱਚ ਵਾਪਸ ਲੈ ਜਾਂਦਾ ਨੇ ਕਿ ਸਵੇਰ ਮਤਲਬ ਸਕੂਲ ਜਾਣ ਦਾ ਟਾਈਮ ਹੈ, ਰੈਡੀ ਵੀ ਹੋ ਰਹੇ ਆ ਤੇ ਉਧਰੋਂ ਨਾਤ ਵੀ ਉਹਨਾਂ ਦੀ ਲੱਗੀ। ਹਾਂਜੀ, ਆਸ਼ਕ ਰਸੂਲ ਮੌਲਾਨਾ ਅਬਦੁਲ ਰਹਿਮਾਨ ਜਾਮੀ ਸਾਹਿਬ ਦਾ ਕਲਾਮ ਹੈ, ਫਾਰਸੀ ਦਾ ਕਲਾਮ ਹੈ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਸੁਭਾਨ ਅੱਲਾ। ਦੇਖੋ ਨਾ, ਵਾਕਈ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਹੋਣਾ ਕਿ ਵਾਕਈ ਉਸ ਦੌਰ ਦੇ ਵਿੱਚ ਵਾਪਸ ਲੈ ਜਾਂਦੇ ਨੇ ਕਿ ਮਤਲਬ ਉਹ ਪੁਰਾਣਾ ਦੌਰ, ਉਹ ਸੱਚਾ ਦੌਰ ਹੈ ਸੀਗਾ ਜੀ। ਬਿਲਕੁਲ ਜੀ, ਤੇ ਉਹ ਫੀਲ ਆ ਰਹੀ ਜੀ, ਬਿਲਕੁਲ ਉਹੀ ਵਾਈਬ ਆ ਰਹੀ ਹੈ। ਅੱਛਾ, ਇਹ ਤੁਹਾਡਾ ਜਦੋਂ ਤੁਹਾਨੂੰ ਇਹ ਸ਼ੌਕ ਹੋਇਆ ਸੀਗਾ ਤੇ ਤੁਹਾਨੂੰ ਕਿਦੋਂ ਲੱਗਿਆ ਕਿ ਮਤਲਬ ਕਿਦੋਂ ਇਹ ਜਨੂਨ ਵਿੱਚ ਬਦਲ ਗਿਆ ਕਿ ਮੈਂ ਕੁਝ ਅੱਛਾ ਕਰ ਸਕਦੀ ਹਾਂ ਤੇ ਮਤਲਬ ਅੱਛੇ ਲੈਵਲ ਤੇ ਪੜ ਸਕਦੀ ਹਾਂ? ਇਹ ਤੁਹਾਨੂੰ ਕਿਦੋਂ ਫੀਲ ਹੋਇਆ? ਫੀਲ ਤਾਂ ਕਹਿ ਲਓ ਕਿ ਜ਼ਿੰਦਗੀ ਵਿੱਚ ਜਦੋਂ ਮੈਂ ਪਹਿਲੀ ਦਫਾ ਨਾਤ ਪੜ੍ਹੀ ਸੀ ਉਦੋਂ ਹੀ ਮੈਨੂੰ ਹੋ ਗਿਆ ਸੀ। ਅੱਛਾ ਜੀ। ਕਿਉਂਕਿ ਲੋਕਾਂ ਨੇ ਜਦੋਂ ਮੈਨੂੰ ਸਰਾਇਆ, ਅੱਛੇ ਕਮੈਂਟਸ ਆਏ ਲੋਕਾਂ ਦੀ ਤਰਫੋਂ, ਉਦੋਂ ਹੀ ਮੈਂ ਮਹਿਸੂਸ ਕਰ ਲਿਆ ਕਿ ਅੱਲਾਹ ਤਾਲਾ ਨੇ ਸ਼ਾਇਦ ਮੇਰੇ ਤੇ ਆਪਣੀ ਰਹਿਮਤ ਕੀਤੀ ਹੈ ਤੇ ਮੈਂ ਇਸ ਚੀਜ਼ ਨੂੰ ਹਾਂਜੀ ਹਾਂਜੀ ਅੱਗੇ ਲੈ ਕੇ ਚੱਲਾਂਗੀ। ਔਰ ਅਲਹਮਦੁਲਿਲਾ ਅੱਲਾਹ ਤਾਲਾ ਨੇ ਮੇਰੇ ਤੇ ਬੇਹੱਦ ਆਪਣਾ ਕਰਮ ਕੀਤਾ। ਅੱਛਾ ਜੀ, ਮੈਂ ਗੱਲ ਕਹਿਣਾ ਚਾਹਾਂਗਾ ਕਿ ਤੁਹਾਨੂੰ ਅਗਰ ਆਪਣੇ ਘਰ ਵਾਲਿਆਂ ਦੀ ਸਪੋਰਟ ਹੋਵੇ, ਆਪਣੇ ਮਾਂ-ਬਾਪ ਦੀ ਸਪੋਰਟ ਹੋਵੇ, ਠੀਕ ਹੈ, ਤੇ ਆਪਣੇ ਇਲਾਕੇ ਦੀ ਜਦੋਂ ਸਪੋਰਟ ਹੁੰਦੀ ਹੈ ਨਾ, ਤੇ ਬੰਦਾ ਕਹਿੰਦਾ ਕਿ ਮਤਲਬ ਅਗਰ ਉਹ ਥੋੜਾ ਜਿਹਾ ਕਿਸੇ ਲਾਈਨ ਤੋਂ ਹਿਲ ਵੀ ਰਿਹਾ ਨਾ, ਤੇ ਮਤਲਬ ਉਹਦਾ ਜਿਹੜਾ ਹੈ ਨਾ ਜੋਸ਼ ਜਜ਼ਬਾ ਉਹ ਹੋਰ ਵੱਧ ਜਾਂਦਾ ਹੈ ਕਿ ਮੈਂ ਹੁਣ ਇਸ ਮੰਜ਼ਿਲ ਤੇ ਪਹੁੰਚਣਾ ਹੈ। ਤੇ ਮਾਸ਼ਾਅੱਲਾ ਇਸ ਤੁਹਾਡੇ ਨਾਤਖਾਨੀ ਦੀ ਜਿਹੜੀ ਹੈ ਸਫ਼ਰ, ਨਾਤਖਾਨੀ ਦਾ ਜਿਹੜਾ ਸਫ਼ਰ ਹੈ, ਇਹਦੇ ਵਿੱਚ ਮਾਸ਼ਾਅੱਲਾ ਮੈਂ ਦੇਖਦਾ ਰਹਿਣਾ ਕਿ ਤੁਹਾਡੇ ਦਾਦੀ, ਉਹਨਾਂ ਦਾ ਨਹੀਂ ਨਾਮ ਲੈਣਾ ਚਾਹੋਗੇ? ਮਾਸ਼ਾਅੱਲਾ ਉਹ ਤੁਹਾਨੂੰ ਮਹਿਫਲਾਂ ਤੇ ਲੈ ਕੇ ਜਾਂਦੇ ਨੇ, ਤੇ ਉਹਨਾਂ ਦਾ ਨਹੀਂ ਨਾਮ ਦੱਸੋਗੇ? ਕਿਉਂ ਨਹੀਂ, ਜ਼ਿੰਦਗੀ ਵਿੱਚ ਸਭ ਤੋਂ ਪਹਿਲੇ ਉਂਗਲੀ ਪਕੜ ਕੇ ਚੱਲਣਾ ਹੀ ਮੈਨੂੰ ਮੇਰੀ ਦਾਦੀ ਜੀ ਨੇ ਸਿਖਾਇਆ। ਹਾਂਜੀ, ਔਰ ਅੱਲਾਹ ਉਹਨਾਂ ਨੂੰ ਸਲਾਮਤ ਰੱਖੇ। ਮਾਸ਼ਾਅੱਲਾ ਬਹੁਤ ਪਿਆਰ ਕਰਨ ਵਾਲੀਆਂ ਨੇ, ਬਹੁਤ ਮੁਹੱਬਤ ਕਰਦੀਆਂ ਨੇ। ਹਾਂਜੀ,
ਇੱਕ ਦਿਨ ਉਹਨਾਂ ਨੂੰ ਨਾਦ ਨਜ਼ਰ ਆਈ ਹੈ ਤੇ ਉਹ ਸਾਨੂੰ ਤਲਾਸ਼ ਕਰਦੀਆਂ ਨੇ ਕਿ ਅੱਜ ਪਤਾ ਨਹੀਂ ਕਿੱਥੇ ਗੁੰਮ ਹੋ ਗਏ ਨੇ। ਹਾਂਜੀ ਤੇ ਅੱਲਾਹ ਤਾਲਾ ਉਹਨਾਂ ਨੂੰ ਆਪਣੀਆਂ ਖਾਸ ਰਹਿਮਤਾਂ ਦੇ ਵਿੱਚ ਰੱਖੇ। ਆਮੀਨ ਜੀ, ਅੱਲਾਹ ਪਾਕ ਵੱਡਿਆਂ ਦੀਆਂ ਰਹਿਮਤਾਂ ਏਦਾਂ ਹੀ ਸਲਾਮਤ ਰੱਖੇ। ਮਾਸ਼ਾਅੱਲਾ ਉਹ ਬੜੇ ਫੀਲ ਵਾਲੇ ਨੇ, ਉਹ ਹਾਂਜੀ। ਮੈਂ ਦੇਖਦਾ ਕਿ ਉਹ ਤੁਹਾਡੇ ਸਾਰੇ ਖਾਨਦਾਨ ਤੋਂ ਅਲੱਗ ਨੇ। ਹਾਂਜੀ। ਠੀਕ ਹੈ, ਮੈਂ ਫੀਲ ਜਿਹੜਾ ਕੀਤਾ ਨਾ ਜੀ, ਉਹ ਤੁਹਾਡੇ ਸਾਰੇ ਖਾਨਦਾਨ ਤੋਂ ਇੱਕ ਅਲੱਗ ਹੀ ਕਰੈਕਟਰ ਨੇ ਜੀ। ਠੀਕ ਹੈ, ਹੁਣ ਮੈਂ ਤੁਹਾਡੇ ਕੋਲ ਸਵਾਲ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਇਹਨੂੰ ਸਪੋਰਟ ਕੀਤਾ ਤੇ ਉਹ ਇਸ ਵਜ੍ਹਾ ਤੋਂ ਇਸ ਮੁਕਾਮ ਤੇ ਆਈਆਂ ਨੇ। ਤੇ ਇਹ ਮੈਨੂੰ ਦੱਸੋ ਕਿ ਤੁਹਾਡੀ ਇਸ ਸਫ਼ਰ ਦੇ ਵਿੱਚ ਇਹਨੂੰ ਕਿੰਨੀ ਸਪੋਰਟ ਰਹੀ ਤੇ ਤੁਹਾਨੂੰ ਕਿਦਾਂ ਲੱਗਿਆ ਕਿ ਵਾਕਈ ਮੇਰੀ ਬੇਟੀ ਇਸ ਮੁਕਾਮ ਨੂੰ ਵਿਨ ਕਰ ਸਕਦੀ ਹੈ, ਅਚੀਵ ਕਰ ਸਕਦੀ ਹੈ? ਇਹ ਬਚਪਨ ਦੇ ਵਿੱਚ ਨਾ ਇੱਕ ਦਿਨ ਬਾਹਰ ਪੜ੍ਹਦੀ ਬੈਠੀ ਸੀ ਤੇ ਮੈਂ ਤੇ ਮੇਰੀ ਮਿਸਿਸ ਅਸੀਂ ਅੰਦਰ ਬੈਠੇ ਸੁਣ ਰਹੇ ਸੀ। ਮੈਂ ਮਿਸਿਸ ਨੂੰ ਕਿਹਾ ਵੀ ਜਿਸ ਤਰ੍ਹਾਂ ਇਸ ਦੀ ਆਵਾਜ਼ ਹੈ, ਸੁਰ ਹੈ ਨਾ, ਅਗਰ ਇਹ ਕਿਤੇ ਬੇਟਾ ਹੁੰਦੀ ਨਾ ਤੇ ਕਮਾਲ ਹੋਣਾ ਸੀ। ਮੇਰੀ ਮਿਸਿਸ ਕਹਿਣ ਲੱਗੀ ਵੀ ਇਹ ਬੇਟਾ ਹੀ ਹੈ। ਉਹ 2014 ਦੇ ਵਿੱਚ ਪਾਕਿਸਤਾਨ ਟੈਲੀਵਿਜ਼ਨ ਤੇ ਮੁਕਾਬਲਾ ਨਾਤ ਦਾ ਐਡ ਚੱਲਿਆ। ਇਸ ਨੇ ਮੈਨੂੰ ਕਾਲ ਕੀਤੀ ਵੀ ਅਬੂ ਐਡ ਚੱਲ ਰਿਹਾ। ਮੈਂ ਕਿਹਾ ਬੇਟਾ ਉੱਥੇ ਪੂਰਾ ਪਾਕਿਸਤਾਨ ਹੋਣਾ, ਸਾਨੂੰ ਨੰਬਰ ਕਿਹਨੇ ਦੇਣਾ? ਇਸ ਨੇ ਬਜ਼ਿੱਦ ਮੈਨੂੰ ਕਿਹਾ ਨਹੀਂ ਤੁਸੀਂ ਕਾਲ ਕਰੋ, ਉੱਥੇ ਜਿਹੜਾ ਨਾ ਐਂਟਰੀ ਕਰਵਾਓ। ਖੈਰ ਸਾਡੀ ਵਾਕਫੀਅਤ ਤੇ ਕੋਈ ਨਹੀਂ ਸੀ, ਲੇਕਿਨ ਫਿਰ ਵੀ ਜਿਹੜਾ ਸਾਨੂੰ ਉਹਨਾਂ ਨੇ ਨੰਬਰ ਦਿੱਤਾ ਸੀ PTV ਦਾ, ਉਹਦੇ ਤੇ ਅਸੀਂ ਕਾਲ ਕੀਤੀ। ਖੈਰ ਐਂਟਰੀ ਹੋ ਗਈ ਔਰ ਅਲਹਮਦੁਲਿਲਾ ਅਸੀਂ ਪਹਿਲੇ ਸਾਰੀ ਜਿਹੜਾ ਸੀ ਫਿਰ ਸਿਲੈਕਸ਼ਨ ਵੀ ਹੋਈ ਔਰ ਆਲ ਪੰਜਾਬ ਮੁਕਾਬਲਾ ਵੀ ਵਿਨ ਕੀਤਾ। ਮਾਸ਼ਾਅੱਲਾ। ਤੁਸੀਂ ਮੈਨੂੰ ਅੱਗੇ ਦਿਖਾ ਰਿਹਾ ਸੀ ਇਹਨਾਂ ਦੀ ਜਰਨੀ, ਇਹਨਾਂ ਦਾ ਨਾਤ ਖਾਨੀ ਦਾ ਸਫ਼ਰ ਦਿਖਾ ਰਿਹਾ ਸੀ। ਉਹਦੇ 'ਚ ਇਹਨਾਂ ਨੂੰ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ। ਉਹ ਕਿਹੜੇ ਅਵਾਰਡ ਨੇ ਉਹ ਸਾਨੂੰ ਦੱਸੋ ਤੁਸੀਂ, ਤੇ ਕਿਹੜੇ ਚੈਨਲ ਤੋਂ ਮਿਲੇ ਇਹਨਾਂ ਨੂੰ ਜੀ? ਨਹੀਂ, ਉਹ ਸਾਰੇ ਚੈਨਲ ਮੁਸ਼ਤਰਕਾ ਹੀ ਪ੍ਰੋਗਰਾਮ ਕਰਦੇ ਨੇ, ਜਿੰਨੇ ਵੀ ਪਾਕਿਸਤਾਨ ਦਾ ਮੀਡੀਆ ਹੈ ਨਾ ਇਸਲਾਮਾਬਾਦ ਦੇ ਵਿੱਚ, ਉਹ ਸਾਰੇ ਚੈਨਲ ਮੁਸ਼ਤਰਕਾ ਇੱਕ ਪ੍ਰੋਗਰਾਮ ਕਰਦੇ ਨੇ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਹੁੰਦਾ ਹੈ ਜਰਨਲਿਸਟ ਫਾਊਂਡੇਸ਼ਨ, ਉਹਨਾਂ ਦੀ ਤਰਫੋਂ ਹੁੰਦਾ। ਤੇ 2017 ਦੇ ਵਿੱਚ ਇਸ ਨੂੰ ਮਿਲਿਆ ਸੀ, 2018 ਦੇ ਵਿੱਚ ਇਸ ਨੂੰ ਅਵਾਰਡ ਮਿਲਿਆ ਸੀ ਦੀ ਹੀਰੋ ਆਪਣਾ ਦੀ ਪਿਲਰਸ ਆਫ ਪਾਕਿਸਤਾਨ ਨਾਤ ਦਾ ਅਵਾਰਡ। ਤੇ ਫਿਰ 2023 ਦੇ ਵਿੱਚ ਇਸ ਨੂੰ ਮਿਲਿਆ ਦੀ ਹੀਰੋ ਆਫ ਪਾਕਿਸਤਾਨ ਨਾਤ ਦਾ ਅਵਾਰਡ। ਮਾਸ਼ਾਅੱਲਾ ਜੀ, ਅੱਲਾਹ ਪਾਕ ਤੁਹਾਨੂੰ ਹੋਰ ਰਹਿਮਤਾਂ ਦੇ ਨਾਲ, ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤਾਂ ਦੇ ਨਾਲ ਨਵਾਜ਼ੇ। ਤੇ ਹੁਣ ਮੈਂ ਬਲਕਿ ਤੁਸੀਂ ਇੱਕ ਹੋਰ ਕਲਾਮ ਸੁਣਾਓ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਤੁਹਾਡੇ ਅਗਲਾ ਸਫ਼ਰ ਪੁੱਛਾਂਗਾ ਕਿ ਉਹ ਕਿੱਦਾਂ ਰਿਹਾ ਜੀ। ਬਿਸਮਿਲ੍ਲਾ ਜੀ। सुभान अल्लाह। कैफियत भी बारहा मुझ पर गुजर गई। सुभान अल्लाह, सुभान अल्लाह। कैफियत भी बारहा मुझ पर गुजर गई। था जलवाए हुजूर सुभान अल्लाह, जहाँ तक नजर गई। सुभान अल्लाह। आँखों ने मेरी खुद में मदीना समा लिया। आँखों ने मेरी खुद में मदीना समा लिया। सुभान अल्लाह। छोटी सी चीज कितना बड़ा काम सुभान अल्लाह कर गई। छोटी सी चीज कितना बड़ा काम कर गई। सुभान अल्लाह। ये कैफियत भी बारहा मुझ पर गुजर गई। ਸੁਭਾਨ ਅੱਲਾ, ਸੁਭਾਨ ਅੱਲਾ। ਮਾਸ਼ਾਅੱਲਾ, ਸੁਭਾਨ ਅੱਲਾ। ਕੀ ਆਵਾਜ਼ ਦੇ ਵਿੱਚ ਦਰਦ ਹੈ ਤੇ ਕੀ ਫੀਲ ਹੈ। ਵਾਕਈ ਉਸ ਮੁਕਾਮ ਤੇ ਲੈ ਕੇ ਪਹੁੰਚ ਜਾਂਦੀ ਕਿ ਜਿਹੜਾ ਮਤਲਬ ਬੰਦਾ ਐਕਸਪੈਕਟ ਵੀ ਨਹੀਂ ਕਰ ਸਕਦਾ ਕਿ ਮਤਲਬ ਵਾਕਈ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਟੈਲੈਂਟ ਹੈ। ਤੇ ਮੈਂ ਕਹਾਂਗਾ ਕਿ ਇਹ ਇਲਾਕੇ ਵਾਲਿਆਂ ਵਾਸਤੇ ਰਹਿਮਤ ਹੁੰਦੀ ਹੈ। ਮੈਂ ਤਾਂ ਇਹੀ ਕਹਿਣਾ ਚਾਹਾਂਗਾ
ਕਿਉਂਕਿ ਮੇਰੇ ਕੋਲ ਹੋਰ ਸ਼ਬਦ ਨਹੀਂ ਹੈਗੇ ਕਿ ਮੈਂ ਕੁਝ ਹੋਰ ਕਵਾਂ। ਇਲਾਕੇ ਵਾਲਿਆਂ ਵਾਸਤੇ ਰਹਿਮਤ ਹੈ ਕਿ ਉਹ ਤੁਹਾਡੇ ਪਿੰਡ ਦੇ ਵਿੱਚ ਐਡਾ ਵੱਡਾ ਸਟਾਰ ਹੈ ਕਿ ਇਹ ਮੈਂ ਸਮਝਦਾ ਕਿ ਇਹ ਇਲਾਕੇ ਦੇ ਵਿੱਚ ਇੱਕ ਹੀ ਮੁਨਫਰਦ ਆਵਾਜ਼ ਹੁੰਦੀ ਹੈ ਜਿਹਦੇ ਤੇ ਅੱਲਾਹ ਪਾਕ ਦੀ ਇੱਕ ਰਹਿਮਤ ਹੁੰਦੀ ਹੈ। ਉਹ 100 ਦੇ ਵਿੱਚੋਂ ਇੱਕ ਹੀ ਬੰਦਾ ਹੁੰਦਾ ਹੈ ਕਿ ਜਿਹਦੇ ਤੇ ਅੱਲਾਹ ਪਾਕ ਦੀ ਰਹਿਮਤ ਹੁੰਦੀ, ਤੇ ਐਵੇਂ ਤਾਂ ਨਹੀਂ ਉਹਨੂੰ ਲੋਕ ਸੁਣ ਰਹੇ, ਐਵੇਂ ਤਾਂ ਨਹੀਂ ਉਹਨੂੰ ਕਿਸੇ ਚੈਨਲ ਤੇ ਬੁਲਾ ਰਹੇ ਨੇ, ਠੀਕ ਹੈ। ਉਹਦੇ ਵਿੱਚ ਅੱਲਾਹ ਪਾਕ ਨੇ ਕੋਈ ਆਪਣੇ ਗੈਸਟ ਪਾਏ ਨੇ ਤੇ ਅੱਲਾਹ ਪਾਕ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਦਿੱਤਾ ਤੇ ਐਵੇਂ ਲੋਕ ਸੱਦ ਰਹੇ ਨੇ। ਮਾਸ਼ਾਅੱਲਾ ਜੀ, ਤੁਹਾਡੇ ਵਾਸਤੇ ਕਿੰਨੀ ਸਾਦਤ ਦੀ ਗੱਲ ਹੋਣੀ ਹੈ। ਤੇ ਤੁਹਾਡੀ ਉਦੋਂ ਕੀ ਫੀਲ ਹੈ ਸੀ, ਕੀ ਮਹਿਸੂਸ ਕਰ ਰਿਹਾ ਸੀ ਜਦੋਂ ਇਹਨਾਂ ਨੂੰ ਅਵਾਰਡ ਨਾਲ ਨਵਾਜ਼ਿਆ ਜਾ ਰਿਹਾ ਸੀ? ਤੁਹਾਡੇ ਦਿਲ ਵਿੱਚ ਉਦੋਂ ਕੀ ਚੱਲ ਰਿਹਾ ਸੀ? ਬੰਦਾ ਉਸ ਟਾਈਮ ਇਮੋਸ਼ਨਲ ਤਾਂ ਹੁੰਦਾ ਹੈ ਕਿ ਜਦੋਂ ਬੰਦੇ ਨੂੰ ਅੱਛਾ ਕੋਈ ਮਕਾਮ ਮਿਲਦਾ ਹੈ, ਕੋਈ ਮਤਲਬ ਆਪਣੀ ਬੇਟੀ ਹੈ ਤੁਹਾਡੇ ਤੇ ਅੱਛੇ ਮੁਕਾਮ ਤੇ ਪਹੁੰਚ ਗਈ ਹੈ, ਤੇ ਹੁਣ ਵੀ ਤੁਸੀਂ ਇਮੋਸ਼ਨਲ ਹੋ ਚੁੱਕੇ ਹੋ, ਤੇ ਉਹਦੇ ਬਾਰੇ ਉਸ ਟਾਈਮ ਤੁਹਾਡੀ ਕੀ ਫੀਲਿੰਗ ਹੈ ਸੀ? ਕੀ बड़ी अच्छी। ਫਖਰ ਸੀ ਅਸੀਂ ਇੱਕ ਪਿੰਡ ਦੇ ਵਿੱਚ ਉੱਠ ਕੇ ਵਾਹ ਜੀ, ਇੰਟਰਨੈਸ਼ਨਲ ਲੈਵਲ ਤੇ ਪਹੁੰਚੇ। ਇਹ ਅੱਲਾ ਦਾ ਕਰਮ ਤੇ ਨਬੀ ਪਾਕ ਦੀ ਮਿਹਰਬਾਨੀ। ਜਿਸ ਦੇ ਗੀਤ ਗਾ ਰਹੇ ਹਾਂ ਇਸ ਟਾਈਮ ਮੈਂ ਤੁਹਾਡਾ ਬਿਲਕੁਲ ਦਰਦ ਸਮਝ ਰਿਹਾ। ਤੁਸੀਂ, ਮੈਂ ਤੁਹਾਡੇ ਵਾਲੀ ਇਸ ਟਾਈਮ ਫੀਲਿੰਗ ਤੇ ਪਹੁੰਚ ਚੁੱਕਿਆ ਕਿ ਮਤਲਬ ਦੇਖੋ ਨਾ, ਅੱਲਾਹ ਪਾਕ ਨੇ ਕਿਹੜੇ ਐਜ਼ਾਜ਼ ਨਾਲ ਤੁਹਾਨੂੰ ਨਵਾਜ਼ਿਆ ਕਿ ਸਨਾਖਾਨੀ ਵੀ ਉਹਦੀ ਕਰ ਰਹੇ ਹੋ ਕਿ ਜਿਹੜਾ ਦੋ ਆਲਮ ਦਾ ਸੁਲਤਾਨ ਹੈ, ਠੀਕ ਹੈ, ਕਿ ਜਿਹਨੂੰ ਰੱਬ ਨੇ ਪਿਆਰ ਕੀਤਾ ਤੇ ਤੁਸੀਂ ਉਹਦੀ ਸਨਾਖਾਨੀ ਕਰ ਰਹੇ ਹੋ, ਤੇ ਉਹਦਾ ਮਤਲਬ ਜਿਹੜਾ ਜਿਹਦੇ ਨਾਲ ਮੁਹੱਬਤ ਰੱਖਦਾ ਤੇ ਕਿਆਮਤ ਵਾਲੇ ਦਿਨ ਉਹਦੇ ਨਾਲ ਹੀ ਉਹਨੂੰ ਉਹਦੀ ਸ਼ਫਾਅਤ ਨਸੀਬ ਹੁੰਦੀ ਹੈ। ਇਹ ਐਜ਼ਾਜ਼ ਦੇਖੋ ਕਿੰਨਾ ਵੱਡਾ ਹੈ। ਅੱਛਾ, ਉਸ ਤੋਂ ਬਾਅਦ ਮਾਸ਼ਾਅੱਲਾ ਇਹਨਾਂ ਨੇ ਉਮਰਾ ਦੀ ਸਾਦਤ ਵੀ ਹਾਸਿਲ ਕੀਤੀ। ਮਾਸ਼ਾਅੱਲਾ ਇਹਨਾਂ ਨੇ ਉਮਰੇ ਤੇ ਗਏ, ਤੇ ਉਹ ਸਫ਼ਰ ਵੀ ਦੱਸੋ ਕਿ ਮਤਲਬ ਉਹ ਵੀ ਇੱਕ ਤੁਹਾਡੇ ਵਾਸਤੇ ਰਿਵਾਰਡ ਹੀ ਹੈ ਸੀਗਾ ਨਾ ਜੀ, ਕਿ ਹਜ਼ੂਰ ਦੀ ਸਨਾਖਾਨੀ ਕਰ ਰਹੇ ਨੇ, ਉਹਨਾਂ ਨੇ ਆਪਣੇ ਦਰ ਤੇ ਹੀ ਬੁਲਾ ਲਿਆ ਉਹਨਾਂ ਨੂੰ। ਕਿ ਉਦੋਂ ਮੈਨੂੰ ਯਾਦ ਹੈ ਕਿ ਉਦੋਂ ਤੁਹਾਡਾ ਕੰਟੀਨਿਊ ਹੀ ਹੈ ਸੀ ਸਫ਼ਰ ਜਦੋਂ ਬੁਲਾਵਾ ਆਇਆ ਤੁਹਾਨੂੰ? ਨਹੀਂ, 2017 ਦੇ ਵਿੱਚ ਇਸ ਨੂੰ ਕੁੱਲ ਪਾਕਿਸਤਾਨ ਨਾਤ ਮੁਕਾਬਲੇ ਦੇ ਵਿੱਚ ਫਸਟ ਪ੍ਰਾਈਜ਼ ਮਿਲਿਆ ਸੀ। ਉਹ ਜਿਹੜੇ ਕੋਈ ਇਸ ਨੂੰ 4 ਪੈਸੇ ਮਿਲੇ ਸੀਗੇ, ਮੈਨੂੰ ਪੁੱਛਿਆ ਕੀ ਕਰਨਾ, ਕਹਿੰਦੀ ਮਦੀਨੇ ਜਾਣਾ। ਵਾਹ ਜੀ ਵਾਹ, ਇਸ ਤੋਂ ਵੱਡੀ ਕੀ ਖਾਹਿਸ਼ ਹੋ ਸਕਦੀ ਹੈ ਕਿ ਜਿਹਦੇ ਤੁਸੀਂ ਗੁਣ ਗਾਉਂਦੇ ਹੋ ਤੇ ਉਹਦੇ ਦਰ ਤੇ ਪਹੁੰਚ ਗਏ ਹੋ। ਤੇ ਉਸ ਟਾਈਮ ਇਕਰਾ ਰਹੀਮ ਕਾਦਰੀ, ਮੈਂ ਤੁਹਾਡੇ ਕੋਲ ਪੁੱਛਾਂਗਾ ਉਸ ਟਾਈਮ ਤੁਹਾਡੀ ਕੀ ਫੀਲਿੰਗ ਹੈ ਸੀ ਕਿ ਜਿਹਦੀ ਤੁਸੀਂ ਸਨਾਖਾਨੀ ਕਰ ਰਹੇ ਹੋ, ਜਿਹਦੀ ਨੌਕਰੀ ਕਰ ਰਹੇ ਹੋ, ਤੁਹਾਨੂੰ ਉਹਨੇ ਹੀ ਆਪਣੇ ਦਰ ਤੇ ਬੁਲਾ ਲਿਆ? ਅਲਹਮਦੁਲਿਲਾ ਜੀ, ਬਹੁਤ ਅੱਛੀ ਫੀਲਿੰਗ ਹੁੰਦੀ ਹੈ। ਔਰ ਸਭ ਤੋਂ ਵੱਡੀ ਐਜ਼ਾਜ਼ ਦੀ ਗੱਲ ਮੈਂ ਤੁਹਾਨੂੰ ਦੱਸਾਂ, ਮੈਂ ਕਹਿੰਦੀ ਹਾਂ ਕਿ ਦਰ ਤੇ ਬੁਲਾਏ ਜਾਣਾ ਬਹੁਤ ਵੱਡੀ ਖੁਸ਼ਨਸੀਬੀ ਦੀ ਗੱਲ ਹੁੰਦੀ ਹੈ। ਲੇਕਿਨ ਅਗਰ ਦਰ ਤੇ ਬੁਲਾਏ ਜਾਣੇ ਤੋਂ ਬਾਅਦ ਅਗਰ ਹੁਜ਼ੂਰ अलैहिस्सलातु वस्सलाम ਦੀ ਜ਼ਾਤ ਇੱਕ ਗੁਨਾਹਗਾਰ ਇਨਸਾਨ ਨੂੰ ਪਸੰਦ ਕਰਕੇ ਮਤਲਬ ਕਿ ਆਪਣੇ ਦਰ ਤੇ ਬੁਲਾ ਕੇ ਉਹਨਾਂ ਕੋਲੋਂ ਨਾਤ ਦੀ ਸਾਦਤ ਉਸ ਇਨਸਾਨ ਨੂੰ ਬਖਸ਼ੀ ਜਾਵੇ, ਇਸ ਤੋਂ ਵੱਡੀ ਇਨਸਾਨ ਵਾਸਤੇ ਖੁਸ਼ਨਸੀਬੀ ਨਹੀਂ ਹੋ ਸਕਦੀ। ਬਿਲਕੁਲ ਬਿਲਕੁਲ, ਉਸ ਤੋਂ ਵੱਡੀ ਕੋਈ ਖੁਸ਼ਨਸੀਬੀ ਨਹੀਂ ਹੋ ਸਕਦੀ। ਤੇ ਅੱਲਾਹ ਪਾਕ ਤੁਹਾਨੂੰ ਹੋਰ ਰਹਿਮਤਾਂ ਦੇ ਨਾਲ, ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤਾਂ ਦੇ ਨਾਲ ਨਵਾਜ਼ੇ। ਤੇ ਹੁਣ ਮੈਂ ਬਲਕਿ ਤੁਸੀਂ ਇੱਕ ਹੋਰ ਕਲਾਮ ਸੁਣਾਓ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਤੁਹਾਡੇ ਅਗਲਾ ਸਫ਼ਰ ਪੁੱਛਾਂਗਾ ਕਿ ਉਹ ਕਿੱਦਾਂ ਰਿਹਾ ਜੀ। ਬਿਸਮਿਲ੍ਲਾ ਜੀ। ਮੈਂ ਇੱਕ ਬੇਵਕਤੋ बेमाया हूँ, मैं एक बेवकतो बेमाया हूँ, तेरी महफिल में चला आया हूँ। आज हूँ मैं तेरा दहलीज़ नशीं, आज हूँ मैं तेरा दहलीज़ नशीं, आज मैं अर्श का हम पाया हूँ, आज मैं अर्श का हम पाया हूँ,
मैं एक बेवकतो बेमाया हूँ। ਸੁਭਾਨ ਅੱਲਾ, ਸੁਭਾਨ ਅੱਲਾ। ਮੈਂ ਇੱਕ ਬੇਵਕੂਫ ਤੋਂ ਬੇਮਾਇਆ ਹੂੰ। ਸੁਭਾਨ ਅੱਲਾ। ਤੇ ਅੱਲਾ ਪਾਕ ਸਭ ਨੂੰ ਆਸਾਨੀਆਂ ਪੈਦਾ ਕਰਨ ਦੀ ਤੌਫੀਕ ਅਤਾ ਫਰਮਾਵੇ ਤੇ ਅੱਲਾ ਪਾਕ ਸਭ ਤੇ ਆਪਣਾ ਰਹਿਮਤ ਤੇ ਆਪਣਾ ਫਜ਼ਲ ਕਰਮ ਰੱਖੇ ਤੇ ਇਸ ਦੁਆ ਦੇ ਨਾਲ ਕਿ ਅੱਲਾ ਪਾਕ ਇਹਨਾਂ ਨੂੰ ਹੋਰ ਇਸ ਤੋਂ ਮਕਾਮ ਦੇ ਨਾਲ ਨਵਾਜ਼ੇ। ਹੁਣ ਤੁਸੀਂ ਕਾਫੀ ਮਾਸ਼ਾਅੱਲਾ ਇਮੋਸ਼ਨਲ ਵੀ ਹੋ ਗਏ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਜ਼ਰਾ ਤੁਹਾਡੇ ਚਿਹਰੇ ਤੇ ਨਾ ਮੁਸਕਰਾਹਟ ਲਿਆਉਣ ਵਾਸਤੇ ਮੈਂ ਤੁਹਾਨੂੰ ਇਹ ਪੁੱਛਾਂਗਾ ਕਿ ਕਦੀ ਮਤਲਬ ਘਰ ਦੇ ਵੀ ਮਾਸ਼ਾਅੱਲਾ ਕੰਮ ਸ਼ਾਮ ਕਰਦੇ ਹੋਣੇ ਨੇ ਤੇ ਮਾਸ਼ਾਅੱਲਾ ਗਲਤੀਆਂ ਤਾਂ ਹਰ ਬੱਚੇ ਕੋਲ ਹੁੰਦੀਆਂ ਨੇ, ਠੀਕ ਹੈ, ਤੇ ਸ਼ਰਾਰਤਾਂ ਲੋਕ ਕਿੱਦਾਂ ਨੇ? ਮਤਲਬ ਇੱਕ ਹੁੰਦਾ ਨਾ ਬੱਚਾ ਜ਼ਰਾ ਸ਼ਰਾਰਤੀ ਹੁੰਦਾ, ਐਵੇਂ ਡਾਂਟ ਡਪਟ ਖਾਣ ਲਈ, ਮਤਲਬ ਘਰ ਦੇ ਵਿੱਚ ਵੀ ਕਿਸੇ ਨਾਲ ਐਵੇਂ ਪੰਗਾ ਸ਼ੰਗਾ ਲਈ ਰੱਖਣਾ, ਉਹ ਵੀ ਹੈਗੇ ਨੇ? ਬੱਚੇ ਸ਼ਰਾਰਤੀ ਤੇ ਹੁੰਦੇ ਨੇ, ਸਾਰੇ ਤੋਂ ਛੋਟੀ ਹੈ ਤੇ ਲੇਕਿਨ ਇਹ ਵੀ ਪਿਆਰ ਹੀ ਕਰਦੇ ਸਾਰੇ, ਕੋਈ ਨਹੀਂ ਕਰੀ ਇਸਨੂੰ ਕਿਸੇ ਨੇ ਵੀ ਡਾਂਟਿਆ ਨਾ, ਮੈਂ ਕਦੀ ਡਾਂਟਿਆ ਨਾ ਇਸ ਦੀ ਵਾਲਦਾ ਨੇ, ਅੱਛਾ ਜੀ। ਨਾ ਦਾਦੀ ਨੇ, ਨਾ ਭੈਣ ਭਾਈਆਂ ਨੇ, ਕਦੀ ਕਿਸੇ ਨੇ ਨਹੀਂ ਡਾਂਟਿਆ, ਸਾਰੇ ਪਿਆਰ ਹੀ ਕਰਦੇ ਇਸ ਨੂੰ। ਦੇਖ ਲਓ ਤੁਹਾਨੂੰ ਸਟਾਰ ਹੋਣ ਦਾ ਫਾਇਦਾ ਹੋ ਗਿਆ ਕਿ ਮਤਲਬ ਤੁਸੀਂ ਕੋਈ ਵੀ ਦਿਲ ਕਰੇ ਕੁਝ ਵੀ ਕੀਤਾ ਤੇ ਬਚ ਗਏ ਹੋ ਹੈ। ਦਿਲ ਕਰੋ ਘਰ ਫਰੂਟ ਚੋਰੀ ਪਿਆ ਖਾ ਲਿਆ ਤੇ ਉਹ ਹਾਂ ਮੈਂ ਤੇ ਉਹ ਘਿਓ ਪਿਆ ਸੀਗਾ ਹੈ ਜੀ, ਉਹ ਪਿੰਡਾਂ 'ਚ ਹੁੰਦਾ ਨਾ ਜੀ ਕਿ ਮਾਂ ਪਿਓ ਨੇ ਉਹ ਘਿਓ ਜਮਾ ਕੀਤਾ ਹੁੰਦਾ ਤੇ ਉਹ ਦਿਲ ਕਰੇ ਚੋਰੀ ਖਾ ਲਿਆ ਤੇ ਉਹਦੇ ਤੋਂ ਡਾਂਟ ਰਹੇ ਹੋ। ਕਦੀ ਐਦਾਂ ਦੀ ਕੋਈ ਡਾਂਟ ਪਈ ਹੋਵੇ ਤੁਹਾਨੂੰ, ਉਹਦੇ ਬਾਰੇ ਸਾਨੂੰ ਕੋਈ ਦੱਸੋ, ਕੋਈ ਮਸ਼ਹੂਰ ਜ਼ਿੰਦਗੀ 'ਚ ਕੋਈ ਐਸਾ ਵਾਕਿਆ ਜਿਹੜਾ ਕਿ ਤੁਹਾਨੂੰ ਡਾਂਟ ਪਈ ਹੋਵੇ? ਮੈਂ ਕਮੋਬੇਸ਼ ਸੀ 10-12 ਸਾਲ ਦੀ ਅੱਛਾ ਜੀ। ਤੇ ਕਿ ਭੈਣ ਭਾਈ ਨੇ ਵੱਡੇ ਨੇ ਦੁੱਧ ਲਿਆ ਕੇ ਰੱਖਿਆ ਤੇ ਮੈਂ ਛੋਟੀ ਸੀ ਤੇ ਬਸ ਵੱਡੇ ਭੈਣ ਭਾਈਆਂ ਵੱਲੋਂ ਵੇਖ ਕੇ ਕੰਮ ਦਾ ਸ਼ੌਕ ਪੈਦਾ ਹੋਇਆ ਕਿ ਨਹੀਂ ਉਹ ਕੰਮ ਕਰਦੇ ਤਾਂ ਮੈਨੂੰ ਵੀ ਕਰਨਾ ਚਾਹੀਦਾ। ਵੇਲੇ ਬਹਿ ਕੇ ਮੈਂ ਰੋਟੀਆਂ ਖਾਈ ਰਹੀ ਤੇ ਇਸੇ ਤਰ੍ਹਾਂ ਉਹਨਾਂ ਲਿਆ ਕੇ ਦੁੱਧ ਰੱਖਿਆ, ਮੈਂ ਸਮਝਿਆ ਕਿ ਸ਼ਾਇਦ ਬਰਤਨ ਵਿੱਚ ਲੱਸੀ ਪਈ, ਮੈਂ ਚੱਕ ਕੇ ਸਾਰਾ ਦੁੱਧ ਉਲਟਾ ਦਿੱਤਾ। ਮਤਲਬ ਤੁਸੀਂ ਕੰਮ ਤਮਾਮ ਕਰ ਦਿੱਤਾ ਨਾ ਜੀ। ਵਾਹ ਜੀ ਵਾਹ। ਬਾਅਦ ਚ ਘਰ ਵਾਲਿਆਂ ਨੇ ਪੁੱਛਿਆ, ਮੈਂ ਕਿਹਾ ਅੱਜ ਦੁੱਧ ਨਹੀਂ ਲਿਆਂਦਾ? ਕਹਿੰਦੇ ਲਿਆਂਦਾ ਸੀ। ਮੈਂ ਕਿਹਾ ਦੁੱਧ ਲਿਆਂਦਾ ਸੀ ਤੇ ਦੁੱਧ ਤਾਂ ਥੋੜਾ ਜਿਹਾ ਪਿਆ, ਦੱਸਿਆ ਨਹੀਂ ਕਿ ਦੁੱਧ ਮੈਂ ਡੋਲ ਦਿੱਤਾ। ਜਦੋਂ ਜਾ ਕੇ ਜਿਨ੍ਹਾਂ ਕੋਲੋਂ ਦੁੱਧ ਲਿਆਂਦਾ ਉਹਨਾਂ ਨੂੰ ਪੁੱਛਿਆ, ਕਹਿੰਦੇ ਅਸੀਂ ਤਾਂ ਦੁੱਧ ਪੂਰਾ ਦਿੱਤਾ ਸੀ। ਇਹ ਕਹਿੰਦੇ ਕੋਈ ਨਾ ਕੋਈ ਘਰ ਵਿੱਚ ਗੜਬੜ ਹੋਈ ਏ ਜਿਹੜਾ ਦੁੱਧ ਇੰਨਾ ਥੋੜਾ ਅੱਜ ਨਜ਼ਰ ਆ ਰਿਹਾ, ਲੇਕਿਨ ਮੈਂ ਦੱਸਿਆ ਫਿਰ ਵੀ ਨਹੀਂ ਕਿ ਮੈਂ ਉਲਟਾ ਦਿੱਤਾ ਸਾਰਾ ਦੁੱਧ। ਐ ਨਹੀਂ ਪਤਾ ਕਿ ਦੁੱਧ ਦੀ ਲੱਸੀ ਹੋ ਗਈ ਹੈ। ਲੱਸੀ ਤੇ ਵਾਹ ਜੀ ਵਾਹ, ਬੜਾ ਹੀ ਤੁਹਾਡੀ ਆਵਾਜ਼ ਦੇ ਵਿੱਚ ਦਰਦ ਹੈ ਤੇ ਜਿਹੜੀ ਗੱਲ ਐਂਡ ਤੇ ਕਰਨੀ ਉਹ ਕਿਉਂ ਨਾ ਬੰਦਾ ਪਹਿਲੇ ਹੀ ਕਰ ਦੇਵੇ। ਮੈਂ ਇੱਕ ਪੈਗਾਮ ਦੇਵਾਂਗਾ, ਮੈਂ ਵੀ ਪਹਿਲੇ ਦੇਵਾਂਗਾ ਤੁਹਾਡੇ ਨਾਲ ਪਹਿਲੇ, ਕਿਉਂਕਿ ਮੈਂ ਜਿਹੜਾ ਤੁਹਾਡਾ ਫੀਲ ਦੇਖ ਰਿਹਾ ਨਾ, ਕਿਉਂਕਿ ਮੈਂ ਤੇ ਮੈਨੂੰ ਜੋ ਫੀਲ ਹੋ ਰਿਹਾ ਨਾ ਕਿ ਪਿੰਡ ਦੇ ਵਿੱਚ ਐਡੇ ਮਤਲਬ ਅੱਛੀ ਆਵਾਜ਼ ਤੇ ਅੱਲਾਹ ਪਾਕ ਨੇ ਇਹਨਾਂ ਤੇ ਆਪਣੀ ਖਾਸ ਰਹਿਮਤ ਕੀਤੀ ਹੋਈ ਹੈ। ਤੇ ਮੈਂ ਪਹਿਲੇ ਵੀ ਕਹਿ ਚੁੱਕਿਆ ਤੇ ਇਹ ਬੱਚੇ ਹੁੰਦੇ ਨੇ ਬੜੇ ਮੁਨਫਰਦ ਹੁੰਦੇ ਨੇ, ਠੀਕ ਹੈ ਜੀ, ਜਿਨ੍ਹਾਂ ਕੋਲ ਟੈਲੈਂਟ, ਕੋਈ ਵੀ ਟੈਲੈਂਟ ਜਿਹਦੇ ਕੋਲ ਹੈਗਾ ਨਾ ਜੀ ਮੁਨਫਰਦ, ਤੇ ਇਹ ਤੇ ਟੈਲੈਂਟ ਹੀ ਉਹ ਹੈ ਕਿ ਦੋ ਜਗ ਦੇ ਸੁਲਤਾਨ ਦੀ ਨੌਕਰੀ ਕਰ ਰਹੇ ਨੇ ਤੇ ਉਹਨਾਂ ਦੀ ਸਨਾਖਾਨੀ ਕਰ ਰਹੇ ਨੇ। ਤੇ ਇਲਾਕੇ ਵਾਲਿਆਂ ਨੂੰ ਚਾਹੀਦਾ ਹੈ ਇਹਨਾਂ ਨੂੰ ਸਪੋਰਟ ਕਰਨ, ਆਪਣੀ ਜਿਹੜੀ ਵੀ ਗਾਉਂ ਦੇ ਵਿੱਚ ਮਹਿਫਿਲ ਹੁੰਦੀਆਂ ਨੇ ਉੱਥੇ ਇਹਨਾਂ ਨੂੰ ਦਾਵਤ ਦੇਣ, ਕਿਉਂਕਿ ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਹੀ ਇੰਨਾ ਹੈ, ਠੀਕ ਹੈ। ਅਸੀਂ ਮਤਲਬ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਐਦਾਂ ਹੁੰਦਾ ਹੈ ਕਿ ਸਾਡੇ ਨਾ ਅਸੀਂ ਦੂਰੋਂ ਬਾਹਰੋਂ ਤੋਂ ਆਰਟਿਸਟ ਮੰਗਵਾ ਲੈਂਦੇ ਹਾਂ ਜਿਹਨੇ ਨਾਤ ਪੜ੍ਹਨੀ ਹੈ ਜਾਂ ਜਿਹਨੇ ਕੋਈ ਵੀ ਨਕਾਬਤ ਕਰਨੀ ਹੈ, ਕਿਸੇ ਵੀ ਮਤਲਬ ਫੀਲਡ ਨੂੰ ਉਹਨਾਂ ਨੇ ਕਰਨਾ ਤੇ ਅਸੀਂ ਬਾਹਰੋਂ ਤੋਂ ਮੰਗਾ ਲੈਂਦੇ ਹਾਂ ਪੈਸੇ ਦੇ ਕੇ, 10-15 ਹਜ਼ਾਰ ਰੁਪਇਆ, 40-50 ਹਜ਼ਾਰ ਰੁਪਇਆ ਵੀ ਦੇ ਕੇ ਮੰਗਾ ਲੈਂਦੇ। ਤੇ ਕਿਉਂ ਸਾਡੇ ਵਿੱਚ ਇਹ ਚੀਜ਼ ਆ ਜਾਂਦੀ ਕਿ ਅਸੀਂ ਆਪਣੇ ਪਿੰਡ ਦੇ ਟੈਲੈਂਟ ਨੂੰ ਪ੍ਰਮੋਟ ਨਹੀਂ ਕਰਨਾ, ਇਹ ਕਿਉਂ ਚੀਜ਼ ਆ ਜਾਂਦੀ ਹੈ? ਇਹਦੇ ਬਾਰੇ ਤੁਸੀਂ ਕੁਝ ਕਹਿ ਸਕਦੇ ਹੋ? ਮਾਨ ਸਾਹਿਬ ਦੀਆਂ ਦੋ ਵਜੂਹਾਤ ਨੇ ਮੇਰੇ ਸਾਹਮਣੇ, ਹਾਂਜੀ ਬਿਸਮਿਲ੍ਲਾ। ਜਿਹੜੀਆਂ ਕਿ ਮੈਂ ਪੇਸ਼ ਕਰ ਦਿਆਂਗਾ। ਪਹਿਲੀ ਵਜ੍ਹਾ ਤਾਂ ਇਹ ਹੈ ਵੀ ਉਹ ਕਹਾਵਤ ਬਣੀ ਵੀ ਦੀਵੇ ਥੱਲੇ ਹਨੇਰਾ ਹੁੰਦਾ। ਆਹੋ, ਦੀਵੇ ਥੱਲੇ ਅੰਧੇਰਾ, ਬਿਲਕੁਲ, ਤੇ ਰੋਸ਼ਨੀ ਹਮੇਸ਼ਾ ਬਾਹਰ ਹੁੰਦੀ ਹੈ ਦੂਰ ਤੱਕ। ਆਹੋ। ਤੇ ਦੂਸਰੀ ਵਜ੍ਹਾ ਇਹ ਹੈ ਕਿ ਸ਼ਾਇਦ ਮੈਂ ਜਿਹੜੀ ਮੇਰੇ ਹੈ ਨਾ ਥੋੜੀ ਬਹੁਤ ਕੋਈ ਜੋ ਮੈਂ ਸੁਣਿਆ ਇਲਾਕੇ ਦੇ ਵਿੱਚੋਂ ਬਾਹਰੋਂ, ਲੋਕ ਡਰਦੇ ਇਸ ਵਾਸਤੇ ਵੀ ਥੋੜਾ ਜਿਹਾ ਧਿਆਨ ਘੱਟ ਦਿੰਦੇ ਨੇ ਵੀ ਯਾਰ ਐਡੀ ਵੱਡੀ ਫੇਮਸ ਨਾਤ ਖਾਂ ਇੰਟਰਨੈਸ਼ਨਲ ਲੈਵਲ ਤੇ ਪੜ੍ਹ ਰਹੀ ਹੈ, ਪਤਾ ਨਹੀਂ ਕਿੰਨੇ ਪੈਸੇ ਮੰਗੇਗੀ। ਨਹੀਂ ਉਹ ਗੱਲ ਨਹੀਂ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਡੀ ਇਹ ਬੱਚੀ ਹੈ, ਸਾਡੀ ਭੈਣ ਹੈ। ਹਾਂ, ਲੇਕਿਨ ਇਹ ਹੈ ਕਿ ਅਲਹਮਦੁਲਿਲਾ ਮੈਂ 35 ਸਾਲ ਐਜ਼ ਏ ਨਕੀਬ ਮਹਾਫਲਾਂ ਪੜ੍ਹੀਆਂ ਨੇ, ਮੈਂ ਫੀਸ ਵੀ ਲੱਗਿਆ, ਕੋਈ ਮਾਈ ਦਾ ਲਾਲ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਕੋਲ ਪੈਸੇ ਦੀ ਡਿਮਾਂਡ ਕੀਤੀ ਹੋਵੇ। ਸੇਮ ਇਸੇ ਤਰ੍ਹਾਂ ਹੀ ਮੈਂ ਇਸ ਨੂੰ ਇਹ ਨਸੀਹਤ ਕੀਤੀ ਹੈ ਕਿ ਡਿਮਾਂਡ ਨਹੀਂ ਕਰਨੀ। ਅੱਛਾ ਜੀ। ਹਾਂ, ਅੱਲਾਹ ਰਸੂਲ ਦੀ ਰਜ਼ਾ ਵਾਸਤੇ ਪੜ੍ਹਨਾ, ਜੋ ਨਸੀਬ ਹੈ ਉਹ ਕੋਈ ਖੋ ਨਹੀਂ ਸਕਦਾ, ਲੇਕਿਨ ਅਸੀਂ ਨਾਤਖਾਨੀ ਵੇਚਣੀ ਨਹੀਂ। ਬਿਲਕੁਲ ਐਦਾਂ ਹੀ ਹੈ ਕਿ ਡਿਮਾਂਡ ਬੰਦਾ ਕੀ ਕਰ ਸਕਦਾ ਹੈ ਕਿ ਉਹ ਬੁਲਾ ਹੀ ਕਿਹਦੇ ਵਾਸਤੇ ਰਹਿਣਾ ਕਿ ਹਜ਼ੂਰ ਦੀ ਸਨਾਖਾਨੀ ਕਰਨੀ ਹੈ ਤੇ ਉਹਦੇ ਉੱਥੇ ਕੀ ਡਿਮਾਂਡ ਰਹਿ ਜਾਂਦੀ ਹੈ? ਉਸ ਤੋਂ ਵੱਡਾ ਅਵਾਰਡ ਇਜ਼ਾਜ਼ ਕੀ ਰਹਿ ਜਾਂਦਾ ਹੈ? ਨਹੀਂ, ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਵੀ ਸ਼ਾਇਦ ਉਹ PTV ਦੀ ਨਾਤ ਖਾਂ ਜਾਂ ਦੂਸਰੇ ਚੈਨਲ ਤੇ ਪੜ੍ਹ ਰਹੀ ਹੈ, ਫਿਰ ਇੰਟਰਨੈਸ਼ਨਲ ਲੈਵਲ ਤੇ ਪੜ੍ਹਿਆ ਤੇ ਹੋ ਸਕਦਾ ਉਸਦੀ ਡਿਮਾਂਡ ਹੋਵੇ 50,000 ਜਾਂ 60,000, ਲੇਕਿਨ ਨਹੀਂ, ਮੈਂ ਸਾਰਿਆਂ ਨੂੰ ਕਹਾਂਗਾ ਭਾਈ ਅਸੀਂ ਕੋਈ ਪੈਸਾ ਨਹੀਂ ਲੈਂਦੇ, ਕਿਰਾਇਆ ਸਾਡਾ ਹੱਕ ਹੈ। ਹਾਂਜੀ, ਕਿਰਾਇਆ ਤੁਹਾਡਾ ਬਿਲਕੁਲ ਹੱਕ ਹੈ, ਠੀਕ ਹੈ। ਉਸ ਤੋਂ ਬਾਅਦ ਵਾਕਈ ਜਿਹੜਾ ਲੈਵਲ ਤੇ ਉਹ ਪੜ੍ਹ ਆਏ ਨੇ, ਠੀਕ ਹੈ, ਇੰਟਰਨੈਸ਼ਨਲ ਲੈਵਲ, ਜਿਹੜਾ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਹੈ,
ਬਿਲਕੁਲ ਤੇ ਉਹਨੂੰ ਅਗਰ ਦੇਖਿਆ ਜਾਵੇ ਤੇ ਉਹ ਕੋਈ ਵੀ ਡਿਮਾਂਡ ਕਰਨ ਤੇ ਉਹ ਕਿਉਂਕਿ ਇੱਕ ਟੈਲੈਂਟ ਹੈ, ਠੀਕ ਹੈ, ਤੇ ਉਹ ਤੇ ਉਹਨਾਂ ਨੂੰ ਲੋਕਾਂ ਨੂੰ ਪੂਰਾ ਕਰਨਾ ਚਾਹੀਦਾ ਨਾ ਜੀ, ਮੇਜ਼ਬਾਨਾਂ ਨੂੰ। ਲੋਕਾਂ ਦੀ ਆਪਣੀ ਖੁਸ਼ੀ ਹੈ, ਅਗਰ ਕੋਈ ਆਪਣੀ ਖੁਸ਼ੀ ਨਾਲ ਦੇਵੇ ਜੀ ਬਿਸਮਿਲ੍ਲਾ। ਲੇਕਿਨ ਮੈਂ ਸਾਡੀ ਤੋਂ ਸ਼ੁਰੂ ਤੋਂ ਹੀ ਸਾਡੇ ਉਸਤਾਦ ਨੇ ਵੀ ਸਾਨੂੰ ਇਹ ਹੁਕਮ ਦਿੱਤਾ, ਮੇਰੇ ਉਸਤਾਦ ਨੇ, ਸਾਡੇ ਪੀਰੋ ਮੁਰਸ਼ਿਦ ਦੇ ਵੀ ਇਹੀ ਹੁਕਮ ਹੈ ਵੀ ਦੀਨ ਨੂੰ ਜਾਂ ਨਾਤ ਖਾਨੀ ਹੈ ਜਾਂ ਜੋ ਵੀ ਹੈ, ਅੱਲਾ ਰਸੂਲ ਦੀ ਰਜ਼ਾ ਵਾਸਤੇ ਆਖਰਤ ਸੰਵਾਰੋ, ਦੁਨੀਆ ਆਪੇ ਸੰਵਰ ਜਾਏਗੀ। ਕਿਉਂਕਿ ਜਿਸ ਨੇ ਦੁਨੀਆ ਦੇ 'ਚ ਨਾਤ ਖਾਨੀ ਦਾ ਪੈਸਾ ਲੈ ਲਿਆ ਨਾ ਮੂੰਹ ਮੰਗ ਕੇ, ਫਿਰ ਉਸ ਦਾ ਆਖਰਤ 'ਚ ਹਿੱਸਾ ਕੋਈ ਨਹੀਂ। ਵਾਹ ਜੀ ਵਾਹ, ਸੁਭਾਨ ਅੱਲਾਹ, ਅਸੀਂ ਆਖਰਤ ਸੰਵਾਰਨੀ ਹੈ। ਬਿਲਕੁਲ ਜੀ, ਬਿਲਕੁਲ। ਅੱਛਾ, ਉਸ ਤੋਂ ਬਾਅਦ ਤੁਸੀਂ ਇਹ ਦੱਸੋ ਕਿ ਜਦੋਂ ਇਸ ਸਫ਼ਰ ਦੇ ਵਿੱਚ ਬੰਦਾ ਆਉਂਦਾ, ਕਿਸੇ ਵੀ ਕੋਈ ਵੀ ਸਟਰਗਲ ਕਰ ਰਿਹਾ ਹੋਵੇ ਨਾ ਜੀ, ਕੋਈ ਵੀ ਤੁਹਾਡੇ ਕੋਲ ਟੈਲੈਂਟ ਹੈ, ਅਗਰ ਆਪਣੇ ਟੈਲੈਂਟ ਦੇ ਪਿੱਛੇ, ਆਪਣੇ ਸ਼ੌਕ ਦੇ ਪਿੱਛੇ ਕੋਈ ਵੀ ਮਿਹਨਤ ਸਟਰਗਲ ਕਰ ਰਿਹਾ ਹੋਵੇ, ਤੇ 100 ਇਹ ਤਾਂ ਫਿਰ ਵੀ ਫੀਮੇਲ ਹੈਗੇ ਨੇ, ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ 100 ਮਾਮਲਾਤ ਐਸੇ ਹੁੰਦੇ, ਲੋਕ ਇਲਾਕੇ ਦੇ ਲੋਕ ਜਿਹੜੇ ਰਿਸ਼ਤੇਦਾਰ, ਉਹ ਬਹੁਤ ਗੱਲਾਂ ਬਾਤਾਂ ਕਰਦੇ ਨੇ, ਠੀਕ ਹੈ, ਤੇ ਉਹ ਵੀ ਇਹ ਵੀ ਮਾਮਲਾਤ ਰਹੇ ਨੇ ਕਿ ਨਹੀਂ ਜੀ? ਨਹੀਂ, ਜਦੋਂ ਅਸੀਂ ਪਹਿਲੀ ਦਫਾ ਗਏ ਨਾ ਪਾਕਿਸਤਾਨ ਟੈਲੀਵਿਜ਼ਨ ਤੋਂ, ਪਹਿਲੀ ਦਫਾ ਸੰਨ 2015 ਦੇ ਵਿੱਚ ਨਾਤ ਪੜ੍ਹੀ ਹੈ, ਤੇ ਪਰੇਸ਼ਾਨੀਆਂ ਦਾ ਸਾਹਮਣਾ ਤੇ ਹੋਇਆ ਹੈ। ਰਿਸ਼ਤੇਦਾਰਾਂ ਨੇ ਵੀ ਇਤਰਾਜ਼ ਕੀਤਾ ਹੈ, ਕੁਛ ਲੋਕ ਐਸੇ ਹੈ ਸੀ ਜਿਨ੍ਹਾਂ ਨੇ ਇਤਰਾਜ਼ ਕੀਤਾ, ਲੇਕਿਨ ਸਾਡਾ ਇੱਕ ਮੰਜ਼ਿਲ ਸੀ, ਸਾਡਾ ਇੱਕ ਮਕਸਦ ਸੀ, ਇਸ ਨੂੰ ਅਸੀਂ ਪਾਉਣਾ ਸੀ। ਇਸ ਵਾਸਤੇ ਅਸੀਂ ਨਾ ਕਿਸੇ ਦਾ ਸ਼ੋਰ ਸ਼ਰਾਬਾ ਸੁਣਿਆ, ਨਾ ਕਿਸੇ ਦੇ ਇਤਰਾਜ਼ਾਤ ਨੂੰ ਵੇਖਿਆ, ਅਸੀਂ ਆਪਣੀ ਮੰਜ਼ਿਲ ਵਾਲੇ ਪਾਸੇ ਤਵੱਜੋ ਰੱਖ ਕੇ ਤੁਰੇ ਰਹੇ। ਅੱਲਾਹ ਤਾਲਾ ਨੇ ਕਰਮ ਕੀਤਾ, ਅੱਲਾਹ ਨੇ ਮੰਜ਼ਿਲ ਅਤਾ ਕਰ ਦਿੱਤੀ। ਵਾਹ ਜੀ ਵਾਹ, ਵਾਹ ਜੀ। ਅੱਛਾ, ਇਹ ਸਵਾਲ ਮੇਰਾ ਪੁੱਛਣ ਦਾ ਮਕਸਦ ਪਤਾ ਕੀ ਹੈ ਸੀ ਜੀ, ਕਿ ਜਿਹੜੇ ਹੋਰ ਵੀ ਲੋਕ ਦੇਖ ਰਹੇ ਨੇ, ਜਿਹੜੀਆਂ ਬੱਚੀਆਂ ਬੱਚੇ, ਠੀਕ ਹੈ, ਆਪਣੇ ਸ਼ੌਕ ਦੇ ਪਿੱਛੇ ਸਟਰਗਲ ਕਰ ਰਹੇ ਨੇ, ਠੀਕ ਹੈ, ਇਹ ਅਤਾ ਤਾਂ ਅੱਲਾਹ ਪਾਕ ਦੀ ਹੁੰਦੀ ਨੇ ਕਿ ਅੱਲਾਹ ਪਾਕ ਨੇ ਜਦੋਂ ਰਹਿਮਤ ਕਰਨੀ ਹੋਵੇ ਤੇ ਉਦੋਂ ਹੋ ਜਾਂਦੀ ਹੈ, ਲੇਕਿਨ ਅੱਲਾਹ ਪਾਕ ਕਹਿੰਦੇ ਨੇ ਕਿ ਮਿਹਨਤ ਕਰੋ ਤੇ ਮਿਹਨਤ ਦਾ ਫਲ ਅੱਲਾਹ ਪਾਕ ਕਦੀ ਵੀ ਨਹੀਂ ਰੱਖਦੇ, ਠੀਕ ਹੈ। ਤੇ ਤੁਹਾਨੂੰ ਅਗਰ ਅੱਲਾਹ ਪਾਕ ਦੀ ਜ਼ਾਤ ਤੇ ਯਕੀਨ ਹੈ ਕਿ ਸਾਨੂੰ ਇਹ ਮੰਜ਼ਿਲ ਮਿਲ ਜਾਏਗੀ, ਠੀਕ ਹੈ, ਤੇ ਤੁਸੀਂ ਚਾਹੇ ਲੋਕ ਗੱਲਾਂ ਕਰਨ, ਚਾਹੇ ਤੁਹਾਨੂੰ ਰਿਸ਼ਤੇਦਾਰ ਗੱਲਾਂ ਕਰਨ, ਉਹਦੇ ਤੇ ਤੁਸੀਂ ਆਪਣੇ ਮਕਸਦ ਤੇ ਕਾਇਮ ਰਹੋ। ਵੇਖੋ ਜੀ ਨੁਮਾਨ ਸਾਹਿਬ, ਗੱਲ ਇਹ ਹੈ ਵੀ ਤੁਸੀਂ ਦੁਨੀਆਦਾਰੀ ਦੇ ਮਾਮਲਾਤ ਤੇ ਚਲੇ ਜਾਓ ਜਾਂ ਮਜ਼ਹਬੀ ਮਾਮਲਾਤ ਤੇ ਚਲੇ ਜਾਓ, ਖੁਸ਼ੀ ਔਰ ਗਮੀ ਦੋਵੇਂ ਨਾਲ ਨਾਲ ਚੱਲਦੀਆਂ ਨੇ, ਤੇ ਬਾਅਦ ਘਾਤ ਖੁਸ਼ੀ ਮਿਲ ਜਾਂਦੀ, ਬਾਅਦ ਘਾਤ ਦੁੱਖ ਦਾ ਸਾਹਮਣਾ ਵੀ ਕਰਨਾ ਪੈਂਦਾ, ਲੇਕਿਨ ਹਿੰਮਤ ਅਗਰ ਬੰਦਾ ਨਾ ਹਾਰੇ ਤੇ ਕਾਮਯਾਬੀ ਉਹਦੇ ਕਦਮ ਚੁੰਮਦੀ ਹੈ, ਅਗਰ ਹਿੰਮਤ ਹਾਰ ਜਾਵੇ ਤੇ ਫਿਰ ਘਰ ਬਹਿ ਜਾਂਦਾ ਆਰਾਮ ਨਾਲ। ਵਾਹ ਜੀ ਵਾਹ, ਮਾਸ਼ਾਅੱਲਾ। ਅੱਛਾ, ਇਕਰਾ ਰਹੀਮ ਕਾਦਰੀ, ਮਾਸ਼ਾਅੱਲਾ, ਅੱਲਾਹ ਪਾਕ ਨੇ ਤੁਹਾਨੂੰ, ਤੁਹਾਡੀ ਆਵਾਜ਼ ਦੇ ਵਿੱਚ ਇੰਨਾ ਸਰੂਰ ਪੈਦਾ ਕੀਤਾ ਹੈ, ਅੱਲਾਹ ਪਾਕ ਨੇ ਤੁਹਾਡੀ ਆਵਾਜ਼ ਦੇ ਵਿੱਚ ਇੰਨਾ ਅਸਰ ਰੱਖਿਆ ਹੈ ਕਿ ਜਦੋਂ ਤੁਸੀਂ ਨਾਤ ਪੜ੍ਹਦੇ ਹੋ, ਹਜ਼ੂਰ ਦੀ ਸਨਾਖਾਨੀ ਕਰਦੇ ਹੋ, ਤੇ ਡਾਇਰੈਕਟ ਲੋਕਾਂ ਦੇ ਦਿਲ ਤੇ ਇੱਕ ਇਫੈਕਟ ਹੁੰਦਾ, ਜਿਹੜਾ ਤਾਂ ਅੱਛਾ ਸੁਨਕਾਰ ਹੈ ਨਾ, ਉਹਨੂੰ ਤਾਂ ਫੀਲ ਹੋ ਜਾਏਗਾ ਕਿ ਇਹਨਾਂ ਦੀ ਆਵਾਜ਼ ਕੀ ਹੈ, ਠੀਕ ਹੈ ਜੀ। ਤੇ ਉਹ ਮੈਂ ਇਹ ਪੁੱਛਣਾ ਚਾਹਾਂਗਾ, ਤੁਸੀਂ ਖਾਂਦੇ ਪੀਂਦੇ ਕੀ ਹੋ, ਆਪਣੇ ਆਵਾਜ਼ ਦਾ, ਗਲੇ ਦਾ ਵੀ ਕੋਈ ਖਿਆਲ ਰੱਖ, ਕੋਈ ਵੀ ਪਰਫਾਰਮ ਕਰਨ ਵਾਲਾ ਨਾ ਜੀ ਗਲੇ ਤੋਂ, ਤੇ ਉਹ ਆਪਣੇ ਗਲੇ ਦਾ ਬਹੁਤ ਖਿਆਲ ਰੱਖਦਾ, ਤੇ ਤੁਸੀਂ ਵੀ ਰੱਖਦੇ ਹੋ ਕਿ ਨਹੀਂ? ਕਿ ਤੁਹਾਡਾ ਗਲਾ ਹੈ ਹੀ ਅੱਡਾ ਜੀ ਛੋਟਾ ਜਿਹਾ? ਖਾਣ ਪੀਣ ਦੇ ਮਾਮਲੇ ਵਿੱਚ ਮੈਂ ਕਦੀ ਵੀ ਕਹਿ ਲੋ ਕਿ ਕੰਜੂਸੀ ਨਹੀਂ ਕੀਤੀ, ਮਤਲਬ ਜੋ ਮਿਲਿਆ, ਜੋ ਜਿਹੜੀ ਸ਼ੈ ਲੱਭ ਜਾਵੇ, ਖੱਟੀ ਮਿੱਠੀ ਜਿਸ ਤਰ੍ਹਾਂ ਦੀ ਵੀ ਚੀਜ਼ ਹੈਗੀ ਖਾਈ ਹੈ। ਔਰ ਮੇਰੇ ਡਾਕਟਰ ਹੈਗੇ ਨੇ, ਫੈਮਿਲੀ ਡਾਕਟਰ ਡਾਕਟਰ ਅਮਜਦ ਸਾਹਿਬ, ਉਹ ਸਗੋਂ ਮੈਨੂੰ ਕਹਿੰਦੇ ਨੇ ਕਿ ਮਰ ਜਾਣੀ ਹੈ, ਤੇਰਾ ਗਲੇ ਦੀ ਹਿਫਾਜ਼ਤ ਕੀਤੀ ਕਰ, ਤੇਰਾ ਗਲਾ ਖਰਾਬ ਹੋ ਜਾਏਗਾ। ਮੈਂ ਕਹਿੰਦੀ ਆ ਕਿ ਤੁਸੀਂ ਕਾਹਦੇ ਵਾਸਤੇ ਬੈਠੇ ਹੋ? ਮਤਲਬ ਹਰ ਚੀਜ਼ ਖਾ ਜਾਂਦੇ ਹੋ? ਐ ਅੰਗੂਰ ਉਰੇ ਕਰ ਲੋ ਜ਼ਰਾ, ਇਹ ਨਾ ਖਾ ਜਾਣ ਕਿਤੇ, ਇਹ ਨਕਲੀ ਨੇ ਅਸਲੀ ਨਹੀਂ ਨੇ, ਇਹ ਨਾ ਖਾ ਜਾਣਾ ਕਿਤੇ, ਠੀਕ ਹੈ ਜੀ। ਅੱਛਾ, ਹੁਣ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ, ਤੇ ਤੁਹਾਡੀ ਮਾਸ਼ਾਅੱਲਾ ਆਵਾਜ਼ ਦੇ ਵਿੱਚ ਅੱਲਾਹ ਪਾਕ ਨੇ ਇੱਕ ਸਰੂਰ ਪੈਦਾ ਕੀਤਾ ਹੈ, ਲੋਕ ਤੁਹਾਡੀ ਆਵਾਜ਼ ਸੁਣਦੇ ਨੇ। ਇਨਸ਼ਾਅੱਲਾ ਅੱਲਾਹ ਪਾਕ ਹਰ ਦੇ ਬੱਚੇ ਨੂੰ ਉਹ ਮੁਕਾਮ ਦੇਵੇ ਕਿ ਜਿਹੜਾ ਕਿ ਉਹਦੇ ਵਾਲਿदैन ਐਕਸਪੈਕਟ ਕਰਦੇ ਨੇ, ਕਿ ਉਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਬੱਚਾ ਵੀ ਇਸ ਮੁਕਾਮ ਤੇ ਜਾਵੇ ਤੇ ਇਹ ਟਾਰਗੇਟ ਅਚੀਵ ਕਰੇ। ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਪੰਜਾਬੀ ਜ਼ੁਬਾਨ ਦੇ ਜਿਹੜੇ ਸਾਰੇ ਲੋਕ ਨੇ ਉਹ ਤੁਹਾਨੂੰ ਦੇਖ ਰਹੇ ਨੇ, ਕਿਉਂਕਿ ਇਹ ਵੀਡੀਓ ਜਾਣੀ ਆਪਣੇ ਇਲਾਕੇ ਦੇ ਵਿੱਚ, ਠੀਕ, ਤੇ ਤੁਸੀਂ ਆਪਣੇ ਪੰਜਾਬੀ ਲੋਕਾਂ ਵਾਸਤੇ ਕੋਈ ਪੰਜਾਬੀ ਕਲਾਮ ਸੁਣਾਓ, ਤੇ ਬਿਸਮਿਲ੍ਲਾ ਜੀ। ਕੋਈ ਤੈਂ ਜਿਹਾ ਨਜ਼ਰੀ ਆਵੇ ਤੇ ਵੇਖਾਂ, ਕੋਈ ਤੈਂ ਜਿਹਾ ਨਜ਼ਰੀ ਆਵੇ ਤੇ ਵੇਖਾਂ, ਕੋਈ ਦੂਸਰਾ ਦਿਲ ਨੂੰ ਭਾਵੇ ਤੇ ਵੇਖਾਂ, ਕੋਈ ਤੈਂ ਜਿਹਾ। ਸੁਭਾਨ ਅੱਲਾਹ। ਕੋਈ ਉਸ ਲਜਪਾ ਸਰਕਾਰ ਵਾਂਗੋ
ਸੁਭਾਨ ਅੱਲਾਹ। कोई औस लजपाल सरकार वांगो ਸੁਭਾਨ ਅੱਲਾਹ। मैं बदकार नू सीने लावे ते वेखां मैं बदकार नू ਸੁਭਾਨ ਅੱਲਾਹ। सीने लावे ते वेखां कोई तैं जिया। ਸੁਭਾਨ ਅੱਲਾਹ ਸੁਭਾਨ ਅੱਲਾਹ। ਮਾਸ਼ਾਅੱਲਾ ਬਹੁਤ ਖੂਬਸੂਰਤ ਆਵਾਜ਼ ਹੈ ਤੇ ਅੱਲਾਹ ਪਾਕ ਨੇ ਬਹੁਤ ਹੀ ਵੱਡੇ ਅਜ਼ਾਜ਼ ਨਾਲ ਇਹਨਾਂ ਨੂੰ ਨਵਾਜ਼ਿਆ ਕਿ ਅੱਲਾਹ ਪਾਕ ਨੇ ਇਹਨਾਂ ਦੀ ਆਵਾਜ਼ ਵਿੱਚ ਇੱਕ ਅਸਰ ਰੱਖਿਆ ਹੈ ਕਿ ਜਿਹੜਾ ਕਿ ਲੋਕਾਂ ਦੇ ਦਿਲ ਤੇ ਜਾ ਕੇ ਅਟਰੈਕਟ ਹੁੰਦਾ ਹੈ ਤੇ ਲੋਕ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ। ਤੇ ਤੁਹਾਡੀ ਜਿਹੜੀ ਮਿਹਨਤ ਹੈ ਸੀਗੀ ਇਸ ਸਟਰਗਲ ਦੇ ਵਿੱਚ ਉਹ ਕਿੰਨੇ ਕਿੰਨੇ ਘੰਟੇ ਰਹੀ ਹੈ ਤੇ ਕਿਹੜੇ ਕਿਹੜੇ ਟਾਈਮ ਤੁਸੀਂ ਮਿਹਨਤ ਰਿਆਜ਼ ਕਰਦੇ ਰਹੇ ਹੋ? ਵੇਖੋ ਜੀ ਜਿੰਨੀ ਵੀ ਮੈਂ ਮਿਹਨਤ ਕੀਤੀ ਹੈ ਇਹਦੇ ਪਿੱਛੇ ਮੇਰੇ ਵਾਲਿਦ ਸਾਹਿਬ ਦਾ ਤੇ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ। ਅੱਛਾ ਜੀ। ਮੈਂ ਤਾਂ ਥੋੜਾ ਬਹੁਤ ਕੰਨੀ ਕਤਰਾਉਣ ਦੀ ਕੋਸ਼ਿਸ਼ ਕਰਦੀ ਸੀ ਬਾਜ਼ ਕਾਤ ਅੱਛਾ ਕਿ ਜੀ। ਚਲੋ ਥੋੜੀ ਰੈਸਟ ਮਿਲ ਜਾਵੇ, ਅੱਛਾ। ਲੇਕਿਨ ਕਹਿੰਦੇ ਸੀ ਨਹੀਂ ਮਿਹਨਤ ਕਰਨੀ ਹੈ, ਅਗਰ ਮੁਕਾਮ ਹਾਸਲ ਕਰਨਾ ਹੈ ਤੇ ਮਿਹਨਤ ਕਰ। ਤੇ ਅਲਹਮਦੁਲਿਲਾ ਇਹਨਾਂ ਦੀ ਮਿਹਨਤ ਦੀ ਵਜ੍ਹਾ ਤੋਂ ਇਹਨਾਂ ਦੀ ਕੋਸ਼ਿਸ਼ ਦੀ ਵਜ੍ਹਾ ਤੋਂ ਅੱਜ ਅਲਹਮਦੁਲਿਲਾ ਤੁਹਾਡੇ ਸਾਹਮਣੇ। ਮਾਸ਼ਾਅੱਲਾ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਉਹਨਾਂ ਨੇ ਤੁਹਾਨੂੰ ਮਿਹਨਤ ਕਰਵਾਈ ਹੈ ਤੇ ਇਸੇ ਵਜ੍ਹਾ ਤੋਂ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ। ਬਾਅਦ ਕਾਤ ਨਾ ਮੇਰੀ ਵਾਲਦਾ ਮੇਰੇ ਨਾਲ ਨਾਰਾਜ਼ ਹੋ ਜਾਂਦੀ ਸੀ। ਉਹ ਕਹਿੰਦੀ ਸੀ ਕੁੜੀ ਮਾਰਨੀ ਹੈ। ਵਾਹ ਵਾਹ। ਹਾਂ ਕੁੜੀ ਮਾਰਨੀ ਹੈ, ਤੂੰ ਉਹਦੀ ਜਾਨ ਕਿਉਂ ਨਹੀਂ ਛੱਡਦਾ? ਆਓ ਨਜ਼ਰ ਆ ਰਿਹਾ ਕਿ ਮਾਸ਼ਾਅੱਲਾ ਉਹਨਾਂ ਦੀ ਜਾਨ ਛਿੜੀ ਤੋਂ ਵੀ ਬਹੁਤ ਜ਼ਿਆਦਾ ਹੈ। ਤੇ ਥੋੜਾ ਟਾਈਮ ਦਿੱਤਾ ਕਰ। ਮੈਂ ਕਹਿਣਾ ਨਹੀਂ ਜੇ ਇਹਨੇ ਅੱਗੇ ਨਿਕਲਣਾ ਤਾਂ ਫਿਰ ਇਹਨੂੰ ਮਿਹਨਤ ਕਰਨੀ ਪੈਣੀ ਹੈ। ਮੈਂ ਸੁਬਾਹ ਆ ਜਾਣਾ ਫਸਟ ਟਾਈਮ ਘਰ 12 ਵਜੇ ਤੱਕ ਮੈਂ ਘਰ ਹੀ ਹੁੰਦਾ। ਫਿਰ 12 ਵਜੇ ਤੱਕ ਫਿਰ ਮੈਂ ਹੁੰਦਾ ਸੀ ਟੇਕਰਾ। ਫਿਰ ਇਸ ਨੂੰ ਬਿਠਾ ਲੈਣਾ, ਹਾਂ ਵੀ ਉਹ ਫਲਾਣੀ ਨਾਤ ਪੜ੍ਹ ਵੀ ਫਲਾਣਾ ਨਾਤ ਪੜ੍ਹ ਵੀ। ਫਿਰ ਜਿੱਥੇ ਕੋਈ ਉਤਾਰ ਚੜਾਓ ਜੋ ਥੋੜ੍ਹਾ ਜਿਹਾ ਫਰਕ ਆਉਣਾ ਫਿਰ ਉਹ ਇਹਨੂੰ ਗਾਈਡ ਕਰਨਾ। ਕੋਈ ਲਫ਼ਜ਼ਾਂ ਦਾ ਅਦਾਇਗੀ ਦਾ ਫਰਕ ਆ ਜਾਣਾ ਉਹ ਗਾਈਡ ਕਰਨਾ। ਕੋਈ ਤਲੱਫਜ਼ ਠੀਕ ਨਾ ਹੋਣਾ ਉਹ ਸਮਝਾਉਣਾ। ਮਾਸ਼ਾਅੱਲਾ ਖੁਦ ਸਮਝਦਾਰ ਹੋ ਗਈ, ਹੁਣ ਮੈਨੂੰ ਸਮਝ ਆਉਂਦੀ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਤੇ ਤੁਹਾਡੀ ਮਾਸ਼ਾਅੱਲਾ ਆਵਾਜ਼ ਦੇ ਵਿੱਚ ਅੱਲਾਹ ਪਾਕ ਨੇ ਇੱਕ ਸਰੂਰ ਪੈਦਾ ਕੀਤਾ ਹੈ। ਲੋਕ ਤੁਹਾਡੀ ਆਵਾਜ਼ ਸੁਣਦੇ ਨੇ, ਠੀਕ ਹੈ। ਤੁਸੀਂ ਉਹਨਾਂ ਬੱਚਿਆਂ ਵਾਸਤੇ ਉਹਨਾਂ ਬੱਚੀਆਂ ਵਾਸਤੇ ਕੀ ਪੈਗਾਮ ਦਿਓਗੇ ਕਿ ਜਿਹੜੇ ਆਪਣੇ ਸ਼ੌਕ ਦੇ ਪਿੱਛੇ ਮਿਹਨਤ ਕਰ ਰਹੇ ਨੇ ਤੇ ਉਹਨਾਂ ਵਾਸਤੇ ਤੁਸੀਂ ਕੀ ਪੈਗਾਮ ਦਿਓਗੇ? ਜਿਹੜੇ ਇਸ ਫੀਲਡ ਵਿੱਚ ਨੇ ਜਾਂ ਕਿਸੇ ਵੀ ਮਤਲਬ ਫੀਲਡ ਵਿੱਚ ਨੇ, ਵੇਖੋ ਕਿ ਮੈਂ ਨਾਮ ਹਾਸਲ ਕੀਤਾ ਹੈ ਐਵੇਂ ਨਹੀਂ ਕਰ ਲਿਆ। ਮੈਂ ਨਾਮ ਤਾਂ ਤੁਹਾਡਾ ਪਹਿਲੇ ਨਹੀਂ ਰੱਖ ਦਿੱਤਾ ਹੈ ਸੀ ਜੀ। ਮੁਕਾਮ ਹਾਸਲ ਕੀਤਾ। ਮੁਕਾਮ ਹਾਸਲ ਐਵੇਂ ਨਹੀਂ ਕਰ ਲਿਆ। ਅੱਛਾ ਜੀ। ਮੈਂ ਕੁਛ ਮੇਰੀ ਮਿਹਨਤ ਸੀ ਔਰ ਮੈਂ ਕਹਿੰਦੀ ਹਾਂ ਕਿ ਮੇਰੇ ਨਾਲੋਂ ਜ਼ਿਆਦਾ ਮਿਹਨਤ ਮੇਰੇ ਵਾਲਿदैन ਨੇ ਮੇਰੇ ਤੇ ਕੀਤੀ ਹੈ। ਬਿਲਕੁਲ ਜੀ। ਤੇ ਉਹ ਸਾਰੇ ਮੇਰੇ ਜਿਹੜੇ ਵੇਖਣ ਵਾਲੇ ਨਾਜ਼ਰੀਨ ਨੇ ਉਹਨਾਂ ਨੇ ਇਹੀ ਕਹਾਂਗੀ ਕਿ ਤੁਸੀਂ ਵੀ ਮਿਹਨਤ ਕਰੋ, ਮੁਸ਼ੱਕਤ ਕਰੋ। ਜਿੰਨੀ ਮਿਹਨਤ ਕਰੋਗੇ ਅੱਲਾਹ ਤਾਲਾ ਇਨਸਾਨ ਨੂੰ ਮਿਹਨਤ ਦਾ ਫਲ ਕਦੀ ਵੀ ਜ਼ਾਇਆ ਨਹੀਂ ਰੱਖਦਾ। ਆਹੋ ਤੇ ਮਿਹਨਤ ਕਰੋ ਤੇ ਇਨਸ਼ਾਅੱਲਾ ਤੁਸੀਂ ਵੀ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ। ਇਨਸ਼ਾਅੱਲਾ ਇਨਸ਼ਾਅੱਲਾ। ਤੇ ਅੱਜ ਮੈਨੂੰ ਵੀ ਬਹੁਤ ਤੁਹਾਡੇ ਨਾਲ ਚੰਗਾ ਲੱਗਿਆ ਤੇ ਸਪੈਸ਼ਲੀ ਮੈਨੂੰ ਤੁਹਾਡੀ ਆਵਾਜ਼ ਸੁਣ ਕੇ ਬਹੁਤ ਅੱਛਾ ਲੱਗਿਆ ਕਿ ਮਾਸ਼ਾਅੱਲਾ ਇੱਕ ਛੋਟੇ ਜਿਹੇ ਪਿੰਡ ਨਾਲ ਤਾਲੁਕ ਰੱਖਣ ਵਾਲੇ ਤੇ ਇੰਨੀ ਮਿਹਨਤ ਤੋਂ ਬਾਅਦ ਤੇ ਇੱਕ ਅੱਛਾ ਮੁਕਾਮ ਹਾਸਲ ਕਰ ਲੈਣਾ ਇੱਕ ਅੱਲਾਹ ਪਾਕ ਦੀ ਰਹਿਮਤ ਦੀ ਗੱਲ ਹੁੰਦੀ ਹੈ ਜੀ। ਤੇ ਮਿਹਨਤ ਕੀਤੀ ਹੋਵੇ ਤੇ ਅੱਲਾਹ ਪਾਕ ਜਿਹੜਾ ਹੈ ਜੀ ਮਿਹਨਤ ਦਾ ਫਲ ਜਿਹੜਾ ਨੇ ਜੀ ਕਦੇ ਵੀ ਨਹੀਂ ਰੱਖਦੇ, ਮਿਹਨਤ ਦਾ ਸਿਲਾ। ਤੇ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ, ਸਾਨੂੰ ਦੁਆਵਾਂ 'ਚ ਜ਼ਰੂਰ ਯਾਦ ਰੱਖਣਾ ਤੇ ਸਪੈਸ਼ਲੀ ਇਹਨਾਂ ਨੂੰ ਆਪਣੀਆਂ ਦੁਆਵਾਂ ਦੇ ਵਿੱਚ ਜ਼ਰੂਰ ਯਾਦ ਰੱਖਣਾ। ਤੇ ਅੱਲਾਹ ਪਾਕ ਸਦਕਾ ਪਾਕ ਮੁਹੰਮਦ ਆਲੇ ਮੁਹੰਮਦ ਦਾ ਤੁਹਾਡੀ ਜ਼ਿੰਦਗੀ 'ਚ ਆਉਣ ਵਾਲੀ ਹਰ ਦੁੱਖ ਤਕਲੀਫ ਪਰੇਸ਼ਾਨੀ ਤੋਂ ਅੱਲਾਹ ਪਾਕ ਤੁਹਾਨੂੰ ਦੂਰ ਰੱਖੇ ਤੇ ਅੱਲਾਹ ਪਾਕ ਤੁਹਾਨੂੰ ਹਰ ਕਿਸਮ ਦੀ ਜਿਹੜੀ ਤਕਲੀਫ ਹੈ ਨਾ ਤੁਹਾਡੀ ਜ਼ਿੰਦਗੀ 'ਚੋਂ ਮੁਸ਼ਕਲਾਂ ਹਟਾ ਕੇ ਤੇ ਅੱਲਾਹ ਪਾਕ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਤੇ ਆਸਾਨੀਆਂ ਲੈ ਆਵੇ ਜੀ। ਅੱਲਾਹ ਪਾਕ ਸਭ ਨੂੰ ਆਸਾਨੀਆਂ ਪੈਦਾ ਕਰਨ ਦੀ ਤੌਫੀਕ ਅਤਾ ਫਰਮਾਵੇ ਤੇ ਅੱਲਾਹ ਪਾਕ ਸਭ ਤੇ ਆਪਣਾ ਰਹਿਮਤ ਤੇ ਆਪਣਾ ਫਜ਼ਲ ਕਰਮ ਰੱਖੇ। ਤੇ ਇਸ ਦੁਆ ਦੇ ਨਾਲ ਕਿ ਅੱਲਾਹ ਪਾਕ ਇਹਨਾਂ ਨੂੰ ਹੋਰ ਇਸ ਤੋਂ ਮਕਾਮ ਦੇ ਨਾਲ ਨਵਾਜ਼ੇ। ਤੇ ਅੱਜ ਦਾ ਇਹ ਵੀਡੀਓ ਖਤਮ ਹੋ ਰਹੀ ਹੈ। ਪਾਕਿਸਤਾਨ ਜ਼ਿੰਦਾਬਾਦ। ਤੇ ਪੰਜਾਬ ਜ਼ਿੰਦਾਬਾਦ।